ਕੇ ਲੈ ਗਈਆਂ। ਉਹਨਾਂ ਚੋਂ ਇੱਕ ਪੰਜਾਬੀ ਮੂਲ ਦੀ ਵੀ ਬੱਚੀ ਸੀ, ਹਰਸ਼ੀਤਾ ਨਈਅਰ 21 ਸਾਲਾਂ ਦੀ ਤੇ ਮਹਿਆਲ ਸਰਾਂ 20 ਸਾਲਾਂ ਦੀ। ਇਹ ਇੱਕ ਕੀ ਹੋਲ ਏਰੀਆ ਉੱਥੇ ਬੋਨੀ ਡੂਨ ਬੀਚ ਦੇ ਉੱਤੇ ਉੱਥੇ ਲੰਮੀਆਂ ਪਈਆਂ ਸੀਗੀਆਂ, ਜਿਹੜੀਆਂ ਰੈਸਟ ਕਰ ਰਹੀਆਂ ਸੀਗੀਆਂ ਜਦੋਂ ਪਾਣੀ ਦੀਆਂ ਵੇਵਜ਼ ਬਹੁਤ ਤੇਜ਼ੀ ਨਾਲ ਆਈਆਂ ਤੇ ਦੋਨਾਂ ਨੂੰ ਰੋੜ ਕੇ ਲੈ ਗਈਆਂ। ਤੇ ਉਸ ਟਾਈਮ ਦੇ ਉੱਤੇ ਇਹ ਜੂਨ 10 ਦੀ ਗੱਲ ਹੈਗੀ ਆ। 911 ਕਾਲ ਕੀਤਾ ਤੇ ਕਹਿੰਦੇ ਵੀ ਮਲਟੀਪਲ ਇਨਫੋਰਸਮੈਂਟ ਏਜੰਸੀਜ਼ ਨੇ ਜੋ ਰਿਸਪੌਂਡ ਕੀਤਾ। 8 ਰੈਸਕਿਊ ਸਵਿਮਰ ਜਿਹੜੇ ਆ ਉਹ ਪਾਣੀ ਦੇ ਵਿੱਚ ਐਂਟਰ ਕਰ ਗਏ ਤੇ ਉਹਨਾਂ ਚੋਂ ਉਸ ਟਾਈਮ ਉਹਨਾਂ ਨੂੰ ਉੱਥੋਂ ਕੱਢ ਲਿਆ ਗਿਆ। ਇੱਕ ਬੱਚੀ ਨੂੰ ਜਿਹੜਾ ਆ ਹੈਲੀਕਾਪਟਰ ਦੇ ਰਾਹੀਂ ਯੈਲੋ ਬੈਂਕ ਬੀਚ ਅਟੋਪ ਦਾ ਬਲਫਸ ਉੱਥੇ ਜਿਹੜਾ ਹੈਲੀਕਾਪਟਰ ਦੇ ਰਾਹੀਂ ਉੱਥੋਂ ਉਠਾਇਆ ਗਿਆ ਤੇ ਲੋਕਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਦੂਜੀ ਨੂੰ ਜਿਹੜਾ ਸੀ ਪੈਂਥਰ ਬੀਚ ਉੱਥੋਂ ਉਹਦੀ ਜਿਹੜਾ ਲੱਭਿਆ ਤੇ ਉਸ ਨੂੰ ਐਂਬੂਲੈਂਸ ਦੇ ਥਰੂ ਜਿਹੜਾ ਆ ਲੈ ਕੇ ਪਹੁੰਚਾਇਆ ਗਿਆ ਹਸਪਤਾਲ। ਨਈਅਰ ਦੀ ਮੌਤ ਬਹੁਤ ਛੇਤੀ ਹੋ ਗਈ ਰੈਸਕਿਊ ਕਰਨ ਤੋਂ ਬਾਅਦ ਤੇ ਜੋ ਸਰਾਂ ਸੀ ਪੰਜਾਬੀ ਮੂਲ ਦੀ ਬੱਚੀ ਮਹਿਆਲ ਸਰਾਂ, ਉਹ ਹਸਪਤਾਲ 'ਚ ਕਈ ਦਿਨ ਰਹੀ ਤੇ ਉਹ ਪਿਛਲੇ ਸ਼ਨਿੱਚਰਵਾਰ ਉਹਦੀ ਜਿਹੜੀ ਮੌਤ ਹੋ ਗਈ। ਸਵਿਮਰ ਜਿਹੜੇ ਸੀ ਕਹਿੰਦੇ ਭਈ ਉਹ ਲੋਕੇਟ ਕਰਨ ਦੇ ਵਿੱਚ ਜਿਹੜੇ ਵਿਕਟਮ ਸੀ ਕਾਮਯਾਬ ਤਾਂ ਹੋ ਗਏ ਪਰ ਕਾਫੀ ਸਮਾਂ ਲੱਗ ਗਿਆ। ਦੋਨੋਂ ਹੀ ਜਿਹੜੀਆਂ ਇਹ ਬੱਚੀਆਂ ਆ, ਇਹਨਾਂ ਚੋਂ ਜੋ ਨਈਅਰ ਆ ਉਹ ਲੀਗਲ ਸਟੱਡੀ ਦੀ ਸਟੂਡੈਂਟ ਸੀ ਯੂਸੀ ਬਰਕਲੇ ਦੇ ਵਿੱਚ ਤੇ 2027 ਚ ਉਹਨੂੰ ਗ੍ਰੈਜੂਏਟ ਹੋਣਾ ਸੀ। ਸਰਾਂ ਜੋ ਆ ਉਹ ਪਬਲਿਕ ਹੈਲਥ ਦੀ ਸਟੂਡੈਂਟ ਸੀ ਸੈਨ ਸਟੇਟ ਯੂਨੀਵਰਸਿਟੀ ਦੇ ਵਿੱਚ ਤੇ ਦੋਨੋਂ ਹੀ ਵਾਸ਼ਿੰਗਟਨ ਹਾਈ ਸਕੂਲ ਜਿਹੜਾ ਫਰੀਮੌਂਟ 'ਚ ਆ ਉੱਥੇ ਦੀਆਂ ਗ੍ਰੈਜੂਏਟ ਸੀਗੀਆਂ। ਸੈਂਟਾ ਕਰੂਜ਼ ਕਾਉਂਟੀ ਵਲੰਟੀਅਰ ਫਾਇਰ ਕੈਪਟਨ ਕਾਇਲ ਬ੍ਰੈਟਨ ਨੇ ਇਹ ਕਿਹਾ ਭਈ ਜੋ ਉਹ ਕੀ ਹੋਲ ਵਾਲਾ ਏਰੀਆ ਆ ਜਿੱਥੇ ਉਹ ਲੰਮੀਆਂ ਪਈਆਂ ਸੀਆਂ ਤੇ ਉਹ ਲੋਕ ਬਹੁਤ ਸਾਰੇ ਉੱਥੇ ਜਾਂਦੇ ਆ ਅਨਅਵੇਅਰ ਹੁੰਦੇ ਆ ਵੀ ਜਿਹੜੀਆਂ ਪਾਣੀ ਦੀਆਂ ਲਹਿਰਾਂ ਹੁੰਦੀਆਂ ਆ ਉਹ ਬਹੁਤ ਤੇਜ਼ੀ ਦੇ ਨਾਲ ਆਉਂਦੀਆਂ ਤੇ ਉੱਥੋਂ ਕਈ ਵਾਰੀ ਲੋਕਾਂ ਨੂੰ ਖਿੱਚ ਕੇ ਲੈ ਜਾਂਦੀਆਂ ਹੈਗੀਆਂ ਅਨਲੈਸ ਕਿ ਤੁਹਾਨੂੰ ਸਵੀਮਿੰਗ ਆਉਂਦੀ ਆ ਜਾਂ ਤੁਸੀਂ ਉੱਥੇ ਸਮੁੰਦਰ ਦੇ ਵਿੱਚ ਸਰਵਾਈਵ ਕਰ ਸਕਦੇ ਹੈਗੇ ਆ। ਸੋ ਜੈਲੋ ਬੈਂਕ ਬੀਚ ਜਿਹੜਾ ਆ ਇਹ ਇੱਕ ਤਰ੍ਹਾਂ ਨਾਲ ਟਰੈਪ ਹੈਗਾ, ਕਹਿੰਦੇ ਇੱਥੇ ਬਹੁਤ ਸਾਰੇ ਲੋਕ ਫਸ ਜਾਂਦੇ ਹੈਗੇ ਆ। ਸੋ ਬਹੁਤ ਹੀ ਮਾੜੀ ਜਿਹੜੀ ਖਬਰ ਆਈ ਹੈਗੀ ਆ। ਆਪਾਂ ਪੰਜਾਬੀ ਰੇਡੀਓ USA ਵੱਲੋਂ ਦੋਨਾਂ ਪਰਿਵਾਰਾਂ ਦੇ ਨਾਲ ਸਿੰਪਥੀ ਜ਼ਾਹਰ ਕਰਦੇ ਆ। ਅਜੇ 20-21 ਸਾਲ ਦੀਆਂ ਦੋਨੋਂ ਬੱਚੀਆਂ ਸੀਆਂ। ਬਹੁਤ ਹੀ ਮਾੜੀ ਘਟਨਾ ਜਿਹੜੀ ਆ ਵਾਪਰੀ ਹੈਗੀ ਆ। ਬਿਲਕੁਲ ਕੀ ਹੋਲ ਜਿਹੜਾ ਇਲਾਕਾ ਆ ਸੈਂਟਾ ਕਰੂਜ਼ 'ਚ ਇਹ ਇੱਕ ਕੇਵ ਜਿਹਾ ਨੈਰੋ ਜੀ ਕੇਵ ਆ ਆਰਚ ਆ ਤੇ ਮੇਨ ਬੀਚ ਤੋਂ ਇਹ ਸਿਕਲੂਡਡ ਜਿਹਾ ਕੋਵ ਜਿਹਾ ਬਣ ਜਾਂਦਾ। ਕਈ ਲੋਕ ਫਿਰ ਇੱਧਰ ਨੂੰ ਆ ਜਾਂਦੇ ਆ। ਸੋ ਇਹ ਦੋਨੋਂ ਉੱਥੇ ਜਿੱਦਾਂ ਅਕਸਰ ਕਹਿੰਦੇ ਆ ਵੀ ਸਨ ਬੇਦਿੰਗ ਕਰਦੇ ਆ ਬੰਦੇ ਬੀਚ ਤੇ ਜਾ ਕੇ ਲੰਮੇ ਪੈ ਜਾਂਦੇ ਆ। ਇਹ ਸੁੱਤੀਆਂ ਜਿਹੜੀਆਂ ਉਹ ਵਿਚਾਰੀਆਂ ਚੱਲ ਗਈਆਂ। ਪਾਣੀ ਦੀਆਂ ਜਿਹੜੀਆਂ ਛੱਲਾਂ ਆ ਉਹ ਉਹਨਾਂ ਨੂੰ ਸਮੁੰਦਰ ਦੇ ਵਿੱਚ ਲੈ ਗਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਹੀ ਆ ਵੀ ਕੀ ਕੁਛ ਉਹਨਾਂ ਦੇ ਨਾਲ ਵਿਚਾਰੀਆਂ ਦੇ ਨਾਲ ਜਿਹੜਾ ਉਹ ਵਾਪਰਿਆ। 8 ਰੈਸਕਿਊ ਸਵਿਮਰਸ ਨੇ ਬੜੀ ਜੱਦੋਜਹਿਦ ਕੀਤੀ, ਇਹਨਾਂ ਨੂੰ ਪਾਣੀ ਚੋਂ ਕੱਢ ਵੀ ਲਿਆਂਦਾ ਬਟ ਅਫਸੋਸ ਦੀ ਗੱਲ ਆ ਵੀ ਇਹਨਾਂ ਦੀ ਜੀਵਨ ਲੀਲਾ ਜਿਹੜੀ ਆ ਉੱਥੇ ਸਮਾਪਤ ਜਿਹੜੀ ਉਹ ਹੋ ਗਈ। ਇਵੈਂਚੁਅਲੀ ਜਿਹੜੀ ਉਹ ਜੀਵਨ ਲੀਲਾ ਸਮਾਪਤ ਹੋ ਗਈ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਆ। ਸੋ ਅਕਸਰ ਆਖਿਆ ਜਿਹੜਾ ਉਹ ਜਾਂਦਾ ਆ ਫਰੀਕ ਐਕਸੀਡੈਂਟ ਇੱਦਾਂ ਦੇ ਪਤਾ ਨਹੀਂ ਹੁੰਦਾ ਕਿੱਦਾਂ ਜਿਹੜੇ ਉਹ ਵਾਪਰ ਜਾਂਦੇ ਆ। ਕਿਹਾ ਤਾਂ ਜਾਂਦਾ ਵੀ ਚਲੋ ਅਲਰਟ ਰਹੋ ਕਿੱਦਾਂ ਰਹੋ, ਕਈ ਵਾਰੀ ਨਹੀਂ ਪਤਾ ਲੱਗਦਾ ਬਸ ਅਣਹੋਣੀ ਜਿਹੜੀ ਉਹ ਇੱਦਾਂ ਦੀ ਜਿਹੜੀ ਉਹ ਵਾਪਰ ਜਾਂਦੀ ਆ। ਸੋ ਪੂਰਾ ਜੀਵਨ ਪਿਆ ਸੀ ਉਹਨਾਂ ਦੇ ਮੋਹਰੇ ਹਰਜੋਤ ਸਿੰਘ ਜੀ। 20-21 ਸਾਲ ਦੀ ਉਮਰ ਦੀਆਂ ਗ੍ਰੈਜੂਏਟ ਹੋਣਾ ਸੀ, ਡਿਗਰੀਆਂ ਕਰ ਲਈਆਂ ਸੀ, ਸੋਚ ਰਹੀਆਂ ਹੋਣਗੀਆਂ ਵੀ ਇੱਥੇ ਜੋਬ ਕਰਾਂਗੇ ਉਹ ਕਰਾਂਗੇ। ਪਰਿਵਾਰਾਂ ਦੇ ਮਨਾਂ 'ਚ ਕਿੰਨੀਆਂ ਆਸਾਂ ਉਮੀਦਾਂ ਹੁੰਦੀਆਂ ਆ। ਕਿੱਦਾਂ ਪਾਲ ਕੇ 20-21 ਸਾਲ ਦੇ ਕਿੱਤੇ ਹੁੰਦੇ ਨਿਆਣੇ ਸਭ ਨੂੰ ਹੀ ਪਤਾ ਆ ਤੇ ਅਚਨਚੇਤੇ ਇੱਦਾਂ ਮਾਰ ਪੈ ਜਾਵੇ ਤਾਂ ਪਰਿਵਾਰ ਸੋਚ ਵੀ ਨਹੀਂ ਸਕਦੇ ਆਪਾਂ ਵੀ ਜੋ ਕੁਛ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਿਹੜਾ ਉਹ ਵਾਪਰਿਆ। ਗ੍ਰੇਟ ਵਾਲ ਦੇ ਵਿੱਚ ਕੰਮ ਕਰਦੀ ਸੀਗੀ ਜਿਹੜੀ ਕੁੜੀ ਸਰਾਂ ਉੱਥੇ ਮਾਈਕਲ ਫੋਰਸ 'ਚ ਉਹਦੇ ਜਿਹੜੇ ਕੋ ਵਰਕਰ ਆ ਉਹ ਕਹਿੰਦੇ ਵੀ ਸਾਨੂੰ ਤਾਂ ਬਹੁਤ ਜ਼ਿਆਦਾ ਜਿਹੜਾ ਉਹ ਝਟਕਾ ਜਿਹੜਾ ਇਸ ਦੇ ਵਿੱਚ ਲੱਗਾ ਹੈਗਾ ਆ। ਤੇ ਜਿਹੜੀ ਨਾਇਰ ਆ ਇਹ ਇੰਟਰਨ ਸੀਗੀ UC ਬਰਕਲੀ ਦੀ ਸਟੂਡੈਂਟ ਯੂਨੀਅਨ ਦੇ ਜਿਹੜੇ ਉਹ ਵਿੱਚ। ਸੋ ਕੁਛ ਸਮਾਂ ਪਹਿਲਾਂ ਹੀ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਕਹਿ ਰਹੇ ਆ ਵੀ UPS ਸਟੋਰ ਦੇ ਵਿੱਚ ਜਿਹੜੀ ਨਾਇਰ ਆ ਉਹ ਕੰਮ ਕਰਦੀ ਸੀ। ਸੋ ਉਹਨਾਂ ਦੇ ਸਾਥੀ ਜਿਹੜੇ ਆ ਉਹ ਇਸ ਟਾਈਮ ਬਹੁਤ ਹੀ ਜ਼ਿਆਦਾ
ਜਿਹੜਾ ਕਹਿ ਲਓ ਵੀ ਸ਼ੌਕ ਦੇ ਵਿੱਚ ਨੇ ਵੀ ਇਹ ਕੀ ਜਿਹੜਾ ਉਹ ਵਾਪਰ ਗਿਆ। ਪਰਿਵਾਰ ਨੇ ਤਾਂ ਹੋਣਾ ਹੀ ਹੋਣਾ ਆ। ਸੈਂਟਾ ਕ੍ਰੀਜ਼ ਕਾਊਂਟੀ ਸ਼ੈਰਿਫ ਆਫਿਸ ਨੇ ਵਾਰਨਿੰਗ ਜਿਹੜੀ ਉਹ ਇਸ਼ੂ ਕੀਤੀ ਆ। ਕਹਿੰਦੇ ਵੀ ਸਾਨੂੰ ਬਹੁਤ ਜ਼ਿਆਦਾ ਵਾਟਰ ਰੈਸਕਿਊ ਕਰਨੇ ਪੈ ਰਹੇ ਆ ਪਿਛਲੇ ਜਿਹੜੇ ਕੁਛ ਵੀਕਸ ਤੋਂ, ਤੇ ਉਹਦੇ ਕਰਕੇ ਲੋਕਾਂ ਨੂੰ ਧਿਆਨ ਰੱਖਣ ਦੇ ਲਈ ਤੇ ਜਿਨ੍ਹਾਂ ਨੂੰ ਖਾਸ ਕਰਕੇ ਜਿੱਦਾਂ ਸਵਿਮਿੰਗ ਨਹੀਂ ਆਉਂਦੀ, ਈਵਨ ਹਰਜੋਤ ਸਿੰਘ ਜੀ ਸਵਿਮਿੰਗ ਆਉਂਦੀ ਵੀ ਹੋਵੇ, ਦਰਿਆ ਦੀਆਂ ਛੱਲਾਂ ਜਿਹੜੀਆਂ ਸਮੁੰਦਰ ਦੀਆਂ ਛੱਲਾਂ ਆ ਉਹ ਰੋੜ ਕੇ ਜਿਹੜੀਆਂ ਉਹ ਲੈ ਜਾਂਦੀਆਂ। ਇਹੀ ਕੁਛ ਇਹਨਾਂ ਦੇ ਨਾਲ ਬੱਚੀਆਂ ਦੇ ਨਾਲ ਜਿਹੜਾ ਉਹ ਵਾਪਰਿਆ ਆ। ਸੋ ਕਹਿੰਦੇ ਵੀ ਪਾਵਰਫੁਲ ਸਦਰਨ ਸਵੈਲ ਜਿਹੜਾ ਉਹ ਆ ਰਿਹਾ ਆ ਇਹਨਾਂ ਬੀਚਿਸ ਦੇ ਉੱਤੇ। ਸੋ ਥੋੜਾ ਬਚ ਕੇ ਜਿਹੜਾ ਉਹ ਧਿਆਨ ਰੱਖ ਕੇ ਜਿਹੜਾ ਉਹ ਚੱਲਿਆ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਈ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਕਹਿੰਦੇ ਵੀ FBI ਦੇ ਦੁਆਰਾ ਕਹਿੰਦੇ ਵੀ ਇਸ UFC ਜਿਹੜੀ ਫਾਈਟ ਹੋਈ ਸੀ ਜਿਹੜੇ ਵਾਈਟ ਹਾਊਸ ਦੇ ਲਾਨ ਦੇ ਉੱਤੇ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਕਈ ਲੋਕ ਗ੍ਰਿਫਤਾਰ ਹੋਏ ਆ। ਵੀ ਇਹ ਲੋਕ ਪਲਾਨ ਕਰ ਰਹੇ ਸੀ ਵੀ ਇਸ UFC ਫਾਈਟ ਦੇ ਦੌਰਾਨ ਅਟੈਕ ਕੀਤਾ ਜਾਵੇ। ਕਹਿੰਦੇ ਵੀ ਇਹਨਾਂ ਦੀਆਂ ਡਿਸਕਸ਼ਨਸ ਆਪਸ ਦੇ ਵਿੱਚ ਚੱਲ ਰਹੀਆਂ ਸੀਗੀਆਂ। ਸੋ ਕਹਿੰਦੇ ਵੀ ਇਹ ਜਿਹੜੀ UFC ਫਾਈਟ ਨਾਈਟ ਇਵੈਂਟ ਜਿਹੜੀ ਹੋਈ ਆ ਵਾਈਟ ਹਾਊਸ ਦੇ ਵਿੱਚ, ਕਹਿੰਦੇ ਵੀ ਇਹ ਟੀਮ ਦੇ ਵਿੱਚ ਸੀਕ੍ਰੇਟ ਸਰਵਿਸ ਤੇ FBI ਨੇ ਅਨਕਵਰ ਕੀਤੇ ਮੈਸੇਜ, ਜਿਸ ਦੇ ਵਿੱਚ ਕਈ ਲੋਕ ਆਪਸ 'ਚ ਇਹ ਸਲਾਹ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਇੱਥੇ ਹਮਲਾ ਕੀਤਾ ਜਿਹੜਾ ਉਹ ਜਾ ਸਕਦਾ ਆ। FBI ਦਾ ਡਾਇਰੈਕਟਰ ਕੈਸ਼ ਪਟੇਲ ਉਹਨੇ ਕਨਫਰਮ ਕੀਤਾ ਐਕਸ ਦੇ ਉੱਤੇ ਪੋਸਟ ਕਰਕੇ ਟਵਿੱਟਰ ਤੇ ਵੀ ਅਲੈਜਡਲੀ ਪਲੈਨਡ ਅਟੈਕਸ ਜਿਹੜੇ ਆ ਉਹਨਾਂ ਨੂੰ ਅਸੀਂ ਪਹਿਲਾਂ ਹੀ ਸਟਾਪ ਕਰ ਦਿੱਤਾ। ਕਹਿੰਦੇ ਵੀ ਇਹ ਮਲਟੀ ਸਟੇਟ ਆਪਰੇਸ਼ਨ ਸੀਗਾ। ਸੋ ਆਬਵੀਅਸਲੀ ਜਿਹੜੇ ਲੋਕ ਹੋਣਗੇ ਜਿਹੜੇ ਫੜੇ ਗਏ ਉਹ ਵੱਖ-ਵੱਖ ਸੂਬਿਆਂ ਦੇ ਉੱਤੇ ਆ, ਤੇ ਕਹਿੰਦੇ ਵੀ ਇਹ ਇਨਵੋਲਵਡ ਸੀਗੇ ਉਹ ਲੋਕ ਜਿਹੜੇ ਆਊਟਸਾਈਡ ਆਫ ਵਾਸ਼ਿੰਗਟਨ DC ਏਰੀਆ ਜਿਹੜਾ ਉਹ ਸੀਗੇ। ਸੋ ਫੈਡਰਲ ਲਾ ਐਨਫੋਰਸਮੈਂਟ ਦੇ ਸੋਰਸ ਜਿਹੜੇ ਉਹ ਕਹਿੰਦੇ ਆ ਵੀ ਗਰੁੱਪ ਦੇ ਵਿੱਚ ਡਿਸਕਸ਼ਨਸ ਇਹਨਾਂ ਦੀਆਂ ਆਪਸ 'ਚ ਹੋਈਆਂ ਸੀ ਵੀ ਕਿਸ ਤਰੀਕੇ ਦੇ ਨਾਲ ਡੈਡਲੀ ਪੇਲੋਡ ਯਾਨੀ ਕਿ ਡਰੋਨਸ ਦੇ ਨਾਲ ਕਿਸੇ ਤਰੀਕੇ ਦੇ ਨਾਲ ਕਿਵੇਂ ਜਿਹੜਾ ਉਹ ਹਮਲਾ ਇਹਨਾਂ ਦੇ ਉੱਤੇ ਕੀਤਾ ਜਿਹੜਾ ਉਹ ਜਾ ਸਕਦਾ ਆ। ਤੇ ਕਹਿੰਦੇ ਵੀ ਜਦੋਂ ਮਾਸ ਪੈਨਿਕ ਹੋਊਗਾ ਤੇ ਉੱਥੇ ਬਾਹਰ ਗਨਮੈਨ ਖੜਾ ਹੋਊਗਾ ਜੋ ਕਿ ਕਰਾਊਡ ਦੇ ਵਿੱਚ ਗੋਲੀਆਂ ਚਲਾਊਗਾ। ਸੋ ਕਹਿੰਦੇ ਵੀ ਇਹ ਅਜੇ ਅਨਕਲੀਅਰ ਆ, ਇਹ ਨਹੀਂ ਪਤਾ ਵੀ ਇਹਨਾਂ ਦੀ ਜਿਹੜੀ ਪਲੈਨਿੰਗ ਹੈ ਕਿੱਥੇ ਤੱਕ ਜਿਹੜੀ ਉਹ ਪਹੁੰਚੀ ਸੀਗੀ, ਪਰ ਲਾ ਐਨਫੋਰਸਮੈਂਟ ਨੂੰ ਇਹਨਾਂ ਮੈਸੇजेस ਦੇ ਬਾਰੇ ਜਲਦੀ ਜਿਹੜਾ ਉਹ ਪਤਾ ਲੱਗ ਗਿਆ ਤੇ ਇਹਨਾਂ ਨੇ ਇਹ ਹਮਲਾ ਹੋਣ ਤੋਂ ਪਹਿਲਾਂ ਹੀ ਜਿਹੜਾ ਉਹ ਰੋਕ ਦਿੱਤਾ ਹੈਗਾ ਆ। ਚਾਰਜਿਸ ਕਹਿੰਦੇ ਵੀ ਐਕਸਪੈਕਟਡ ਦੇ ਵੀ ਇਹਨਾਂ ਦੇ ਉੱਤੇ ਆਉਣਗੇ ਤੇ ਇਹਨਾਂ ਨੂੰ ਅੱਜ ਜਿਹੜਾ ਅਨਸੀਲ ਆ ਉਹ ਕੀਤਾ ਜਾਊਗਾ। ਅਦਾਲਤੀ ਦਸਤਾਵੇਜ਼ ਜਿਹੜੇ ਉਹ ਜਨਤਕ ਕੀਤੇ ਜਾਣਗੇ। ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਸ਼ੌਨ ਕਰਨ ਉਹਨਾਂ ਨੇ ਕਨਫਰਮ ਕੀਤਾ ਵੀ ਸਾਡੀ ਏਜੰਸੀ ਵੀ ਇਨਵੋਲਵ ਸੀਗੀ ਇਹਨਾਂ ਦੀਆਂ ਗ੍ਰਿਫਤਾਰੀਆਂ ਦੇ ਵਿੱਚ। ਕਹਿੰਦੇ ਵੀ ਵੀਕਐਂਡ ਤੋਂ ਪਹਿਲਾਂ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਡੇ ਸਪੈਸ਼ਲ ਏਜੰਟ ਆ, ਮਿਸ਼ਨ ਸਪੋਰਟ ਪਰਸਨਲ ਆ, ਟੈਕਨੀਕਲ ਸਿਕਿਉਰਿਟੀ ਟੀਮਸ ਆ, ਇਹ ਦਿਨ ਰਾਤ ਤੇ ਕੰਮ ਕਰਦੀਆਂ ਰਹੀਆਂ ਤਾਂ ਜੋ ਜਿਹੜੇ ਲੋਕ ਇਸ ਚੀਜ਼ ਦੇ ਲਈ ਜ਼ਿੰਮੇਵਾਰ ਨੇ, ਜੋ ਇਹ ਮੈਸੇजेस ਕਰ ਰਹੇ, ਜੋ ਇਹ ਪਲਾਨ ਬਣਾ ਰਹੇ ਆ, ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਅਕਾਊਂਟੇਬਲ ਜਿਹੜਾ ਉਹ ਹੋਵੇ। FBI ਨੇ ਅਜੇ ਹਾਲ ਦੀ ਘੜੀ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ। ਮੌਜੂਦਾ ਤੌਰ ਦੇ ਉੱਤੇ ਜਿਹੜਾ ਟਰੰਪ ਆ ਉਹ G7 ਦੀ ਸਮਿਟ ਦੇ ਲਈ ਫਰਾਂਸ ਦੇ ਵਿੱਚ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਮੈਨੂੰ ਇਸ ਦੇ ਬਾਰੇ ਕੁਝ ਪਤਾ ਨਹੀਂ ਸੀਗਾ। I haven't heard about it। 1 ਲੱਖ ਤੋਂ ਵੱਧ ਲੋਕ UFC ਦੀ ਜਿਹੜੀ ਫਾਈਟਿੰਗ ਇਵੈਂਟ ਟਰੰਪ ਹੁਣਾਂ ਨੇ ਆਪਣੇ 80ਵੇਂ ਜਨਮ ਦਿਨ ਦੇ ਉੱਤੇ ਜਿਹੜੀ ਉਹ ਕਰਾਈ ਸੀ ਤੇ ਉਸ ਦਰਮਿਆਨ ਇਹ ਸਾਰਾ ਕੁਝ ਕਹਿੰਦੇ ਵੀ ਇਹ ਕੁਝ ਲੋਕ ਪਲਾਨ ਕਰ ਰਹੇ ਸੀ। ਜੋ ਸੀਕ੍ਰੇਟ ਸਰਵਿਸ ਨੇ ਜਿਹੜੀ ਸਾਰੀ ਸਿਕਿਉਰਿਟੀ ਆ ਵਾਈਟ ਹਾਊਸ ਤੇ ਜਿਹੜੀਆਂ ਗਰਾਊਂਡ ਦੇ ਉੱਤੇ ਆ ਉਹਨੂੰ ਹੈਂਡਲ ਕੀਤਾ ਸੀਗਾ। ਪਾਰਕ ਪੁਲਿਸ ਕਹਿੰਦੇ ਵੀ ਉਹ ਪੁਆਇੰਟ ਦੇ ਉੱਤੇ ਸੀਗੀ, ਅਲਿਪਸ ਦੇ ਉੱਤੇ, ਜਿੱਦਾਂ ਪਹਿਲਾਂ ਜਿਹੜਾ ਉਹ ਰਿਪੋਰਟ ਕੀਤਾ ਗਿਆ ਆ। ਤੇ ਬਾਕੀ ਜੋ ਕੁਝ ਵੀ ਅਲਿਪਸ ਦੇ ਬਾਰ-ਬਾਰ ਸੀਗਾ ਉਹ ਮੈਟਰੋਪੋਲੀਟਨ ਜਿਹੜੀ ਪੁਲਿਸ ਆ DC ਦੀ ਉਹਨਾਂ ਨੇ ਜਿਹੜਾ ਉਹ ਕੀਤਾ ਸੀ। ਕਈ ਜਿਹੜੀਆਂ ਸਟਰੀਟਸ ਆ ਉਹਨਾਂ ਨੂੰ ਬੰਦ ਕੀਤਾ ਗਿਆ ਸੀਗਾ। ਸੋ ਕਹਿੰਦੇ ਵੀ ਟਰੰਪ ਹੁਣਾਂ ਦੇ ਬਰਥਡੇ ਦੀ ਇਹ ਜਿਹੜੀ ਪਾਰਟੀ ਆ ਜਿਹੜੀ UFC ਦੀ ਫਾਈਟ ਇਹਨੇ ਕਰਵਾਈ ਆਪਣੇ ਵਾਈਟ ਹਾਊਸ ਦੇ ਵਿੱਚ, ਜਿੱਥੇ ਆਪਣੀ ਹੀ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਪ੍ਰਮੋਟ ਜਿਹੜਾ ਉਹ ਇਹਨਾਂ ਨੇ ਕੀਤਾ ਆ। ਕਹਿੰਦੇ ਵੀ ਇਸ ਪੂਰੀ ਕਾਰਵਾਈ ਨੂੰ ਕਰਾਉਣ ਦੇ ਲਈ 19 ਮਹੀਨੇ ਤਕਰੀਬਨ ਜਿਹੜੇ ਉਹ ਲੱਗੇ ਤੇ ਇਹ ਸਾਰਾ ਜਿਹੜਾ ਪ੍ਰਾਈਸ ਆ $60 ਮਿਲੀਅਨ ਜੋ ਇਸ ਤੇ ਖਰਚਾ ਆਇਆ ਆ ਉਹ ਜਿਹੜੀ UFC ਆ ਉਹਨੇ ਜਿਹੜਾ ਉਹ ਕੀਤਾ ਹੈਗਾ। ਸਾਰਾ ਖਰਚਾ ਉਹਨਾਂ ਨੇ UFC ਵਾਲਿਆਂ ਨੇ ਜਿਹੜਾ ਕੀਤਾ ਸੀ। ਪਰ ਫੈਡਰਲ ਸਰਕਾਰ ਕਹਿੰਦੇ ਵੀ ਚਾਰਜ ਦੇ ਵਿੱਚ ਸੀਗੀ ਫਸਟ ਏਡ, ਮੈਡੀਕਲ ਸਰਵਿਸਿਜ਼ ਤੇ ਲਾ ਐਨਫੋਰਸਮੈਂਟ ਤੇ ਸਿਕਿਉਰਿਟੀ ਨੂੰ
ਜਿਹੜਾ ਉਹ ਲੈ ਕੇ। ਪਰ ਕੁਛ ਜਿਹੜੇ ਲੋਕ ਆ ਵੱਖ-ਵੱਖ ਸੂਬਿਆਂ ਦੇ, ਉਹ ਇਸ UFC ਫਾਈਟ ਵਾਲੇ ਵੀਕਐਂਡ ਦੇ ਉੱਤੇ ਹਮਲਾ ਕਰਨ ਦੀ ਸਾਜ਼ਿਸ਼ ਜਿਹੜੀ ਉਹ ਰਚ ਰਹੇ ਸੀ, ਜਿਸ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਲਾਅ ਐਨਫੋਰਸਮੈਂਟ ਦੀ ਮੁਸ਼ਤੈਦੀ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਹੁਣੀ ਜੋ ਆ G7 ਲੀਡਰਸ ਦੀ ਜੋ ਮੀਟਿੰਗ ਹੋ ਰਹੀ ਆ ਫਰਾਂਸ ਦੇ ਵਿੱਚ, ਉੱਥੇ ਪਹੁੰਚੇ ਹੋਏ ਹੈਗੇ ਆ। ਤੇ ਕਹਿੰਦੇ ਵੀ ਹੁਣ ਜਿਹੜਾ ਨੈਕਸਟ ਫੇਜ਼ ਹੈਗਾ ਇਰਾਨ ਡੀਲ ਦਾ ਬੜਾ ਸੌਖਾ ਹੋਊਗਾ। ਸੋ ਉੱਥੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਵੀ ਮਿਲੇ ਹੈਗੇ ਆ। ਤੇ ਜੋ ਪ੍ਰੈਜ਼ੀਡੈਂਟ ਟਰੰਪ ਹੁਣੀ ਫਰਾਂਸ ਦੇ ਵਿੱਚ ਦੁਨੀਆ ਦੇ ਬਾਕੀ ਦੇ ਲੀਡਰਸ ਦੇ ਨਾਲ ਗਰੁੱਪ ਆਫ 7 ਸਮਿਟ ਜਿਹੜੀ ਆ ਮਿਲੇ ਆ, ਉਹਦੇ 'ਚ US ਇਰਾਨ ਐਗਰੀਮੈਂਟ ਕਹਿੰਦੇ ਵੀ ਹਾਈ ਔਨ ਏਜੰਡਾ ਸੀਗਾ। ਤੇ ਐਲਾਈਜ਼ ਦੇ ਨਾਲ ਉਹ ਕਾਫੀ ਕਲੈਸ਼ ਵੀ ਹੋਏ ਆ, ਖਾਸ ਕਰਕੇ ਜੰਗ ਨੂੰ ਲੈ ਕੇ ਵੀ ਸਾਡਾ ਜਿਹੜਾ ਸਾਥ ਨਹੀਂ ਦਿੱਤਾ ਗਿਆ। ਈਵਨ ਦੋ ਹਾਰਮੋਜ਼ ਜੋ ਖੋਲ ਦਿੱਤੀ ਗਈ ਹੈ ਸਟੇਟ ਆਫ ਹਾਰਮੋਜ਼, ਪਰ ਅਨਸਰਟਨਟੀ ਹੈਗੀ ਆ ਵੀ ਪੂਰੀ ਤਰ੍ਹਾਂ ਕਦੋਂ ਰੀਸਟੋਰ ਹੋਊਗੀ, ਕਿਉਂਕਿ ਹੋ ਸਕਦਾ ਕਹਿੰਦੇ ਵੀ ਉੱਥੇ ਜਿਹੜੀਆਂ ਆ ਮਾਈਨਸ ਵੀ ਵਿਛਾਈਆਂ ਹੋਈਆਂ ਹੈਗੀਆਂ ਆ। ਸੋ ਫਰਾਂਸ ਦੇ ਵਿੱਚ ਉੱਥੇ ਮੋਦੀ ਹੁਣੀ ਵੀ ਪਹੁੰਚੇ ਆ, ਤੇ ਮੋਦੀ ਹੁਣਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੋਈ ਆ, ਤੇ ਮੋਦੀ ਹੁਣੀ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਆ ਇੰਡੀਆ ਦੇ, ਉਹ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੇ ਨਾਲ ਵੀ ਉਹਨੇ ਜਿਹੜੀ ਆ ਮੀਟਿੰਗ ਕੀਤੀ ਹੈਗੀ ਆ। ਸੋ ਇੰਡੀਆ ਦੀ 13ਵੀਂ ਪਾਰਟਿਸਿਪੇਸ਼ਨ ਆ G7 ਦੇ ਵਿੱਚ, ਤੇ ਮੋਦੀ ਹੁਣਾਂ ਦੀ 7ਵੀਂ ਹੈਗੀ ਆ। 52nd G7 ਸਮਿਟ ਜੋ ਫਰਾਂਸ ਦੇ ਵਿੱਚ ਇੱਕ ਟਾਊਨ ਹੈਗਾ ਈਵੀਅਨ ਲੈਸ ਬੇਨਸ, ਉੱਥੇ ਹੋ ਰਹੀ ਆ 15 ਜੂਨ ਤੋਂ ਲੈ ਕੇ 17 ਜੂਨ ਤੱਕ, ਜਿਹਦੇ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, UK ਤੇ ਯੂਨਾਈਟਿਡ ਸਟੇਟਸ ਦੇ ਲੀਡਰ ਜਿਹੜੇ ਆ ਪਹੁੰਚੇ ਹੋਏ ਹੈਗੇ ਆ। ਯੂਰਪੀਅਨ ਯੂਨੀਅਨ 1981 ਤੋਂ ਪਾਰਟਿਸਿਪੇਟ ਕਰ ਰਹੀ ਹੈਗੀ ਆ। ਇੰਡੀਆ ਵਾਲੇ ਐਜ਼ ਏ ਗੈਸਟ ਕੰਟਰੀ ਜਿਹੜੇ ਉੱਥੇ ਗਏ ਹੈਗੇ ਆ। ਸੋ ਕੀ ਗੱਲਬਾਤ ਹੁੰਦੀ ਆ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਆਉਣ ਵਾਲੇ ਸਮੇਂ ਸਾਂਝੀ ਕਰਾਂਗੇ। ਪਰ ਜੋ ਜ਼ੈਲੈਂਸਕੀ ਆ ਯੂਕਰੇਨ ਵਾਲਾ, ਉਹ ਇਹ ਕਹਿ ਰਿਹਾ ਵੀ ਮੈਨੂੰ ਕਾਫੀ ਸਾਥ ਜਿਹੜਾ ਆ G7 ਲੀਡਰਸ ਵੱਲੋਂ ਦਿੱਤਾ ਜਾ ਰਿਹਾ ਆ, ਵੀ ਕਿਸ ਤਰ੍ਹਾਂ ਆਪਾਂ ਜਿਹੜੀ ਪੀਸ ਆ ਉਹ ਲਿਆ ਸਕਦੇ ਆ ਉਸ ਰੀਜਨ ਦੇ ਵਿੱਚ, ਤਾਂ ਕਿ ਜਿਹੜੀ ਲੜਾਈ ਆ ਉਹ ਖਤਮ ਹੋ ਸਕੇ। ਜੀ, ਜਦੋਂ ਇਹ ਪਹੁੰਚਿਆ ਸੀਗਾ ਹਰਜੋਤ ਸਿੰਘ ਜੀ, ਮੋਦੀ ਨੇ ਬੜੀ ਸੈਲਫੀ ਖਿੱਚ ਕੇ ਪਾਈ ਸੀਗੀ ਮੈਕਰੋਨ ਦੇ ਜਿਹੜਾ ਉਹ ਨਾਲ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉੱਥੇ ਹੋ ਰਹੀਆਂ ਆ। ਬਾਕੀ ਟਰੰਪ ਹੁਣਾਂ ਦੀ ਸਿਹਤ ਨੂੰ ਲੈ ਕੇ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਉਹ ਚਰਚਾ ਜਿਹੜੀ ਉਹ ਚੱਲ ਰਹੀ ਆ। ਕੱਲ UFC ਦੀ ਫਾਈਟ ਦੇ ਵਿੱਚ ਜਦ 80 ਸਾਲਾਂ ਦੇ ਜਿਹੜੇ ਬਜ਼ੁਰਗ ਪ੍ਰੈਜ਼ੀਡੈਂਟ ਆ ਉਹ ਚੜ੍ਹਨ ਲੱਗੇ, ਜਿੱਦਾਂ ਆਪਣੇ ਪਹਿਲੇ ਬਜ਼ੁਰਗ ਰਾਸ਼ਟਰਪਤੀ ਨੂੰ ਇਹਨਾਂ ਨੇ ਕਹਿ ਲਓ ਵੀ ਚੇਂਜ ਕੀਤਾ, ਸਕਸੀਡ ਕੀਤਾ ਆ। ਅਮਰੀਕਾ ਦੀ ਕਹਿ ਲਓ ਵੀ ਤਰਾਸਦੀ ਆ ਵੀ ਬਜ਼ੁਰਗਾਂ ਦੇ ਸਿਰ ਹੀ ਸਾਰਾ ਕੁਝ ਚੱਲ ਰਿਹਾ। ਤੇ ਜਦੋਂ ਇਹ UFC ਦੀ ਫਾਈਟ ਵਾਲੇ ਰਿੰਗ ਦੇ ਵਿੱਚ ਆਉਣ ਲੱਗੇ ਤੇ ਡਿੱਗਣ ਲੱਗੇ ਸੀਗੇ। ਕੱਲ ਵੀ ਜਦੋਂ ਇਹ G7 ਦੇ ਉੱਤੇ ਗਏ, ਇਹਨਾਂ ਦੇ ਹੱਥ ਦੇ ਉੱਤੇ ਕੀ ਹੋਇਆ ਪਿਆ ਆ, ਬਾਰ-ਬਾਰ ਇਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਉਹ ਜਾਣਾ ਪੈ ਰਿਹਾ। ਸੋ ਸਿਹਤ ਨੂੰ ਲੈ ਕੇ ਕਾਫੀ ਕੁਛ ਜਿਹੜੀਆਂ ਚਿੰਤਾਵਾਂ ਆ ਉਹ ਜਿਹੜੀਆਂ ਚੱਲ ਰਹੀਆਂ ਆ। ਸੋ ਲੋਕੀ ਜਿਹੜੇ ਉਹ ਦੇਖ ਰਹੇ ਆ ਵੀ ਕਿਵੇਂ ਆ। ਬਹੁਤ ਸਾਰੀਆਂ ਵੀਡੀਓਜ਼ ਟਰੰਪ ਹੁਣਾਂ ਦੀਆਂ ਹੁਣ ਵਾਇਰਲ ਹੋ ਚੁੱਕੀਆਂ। ਜਿਸ ਤਰੀਕੇ ਦੇ ਨਾਲ ਸਲੀਪੀ ਜੋ ਸੀਗਾ, ਕਹਿੰਦੇ ਵੀ ਬਾਈਡਨ ਸੌ ਜਾਂਦਾ, ਉਸੇ ਤਰੀਕੇ ਦੇ ਨਾਲ ਟਰੰਪ ਹੁਣਾਂ ਦੀਆਂ ਔਨ ਕੈਮਰਾ ਬਹੁਤ ਜਗ੍ਹਾ ਦੇ ਉੱਤੇ ਸੁੱਤਿਆਂ ਦੀਆਂ ਜਿਹੜੀਆਂ ਕੈਬਨਿਟ ਮੀਟਿੰਗ ਦੇ ਵਿੱਚ ਤੋਂ ਲੈ ਕੇ ਜਦੋਂ ਆਲੇ ਦੁਆਲੇ ਓਵਲ ਆਫਿਸ 'ਚ ਲੋਕ ਖੜੇ ਹੁੰਦੇ ਆ। ਸੋ ਉਹ ਜਿਹੜੇ ਸਲੀਪੀ ਟਰੰਪ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਕਾਫੀ ਜ਼ਿਆਦਾ ਵੀਡੀਓਜ਼ ਜਿਹੜੀਆਂ ਹੋ ਰਹੀਆਂ ਆ। ਸੋ ਇਲਨੈਸ ਕੀ ਆ ਇਹਦੇ ਬਾਰੇ ਜਿਹੜਾ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਆ। ਕੁਛ ਸਮਾਂ ਪਹਿਲਾਂ ਇਹਨਾਂ ਨੇ ਦੱਸਿਆ ਸੀ CVI, ਕ੍ਰੋਨਿਕ ਵੈਨਸ ਇਨਸਫੀਸ਼ੀਐਂਸੀ, ਇੱਕ ਵੈਸਕੂਲਰ ਕੰਡੀਸ਼ਨ ਹੈਗੀ ਆ ਜਿਸ ਤੋਂ ਇਹ ਪੀੜਤ ਹੈਗੇ ਨੇ। ਇਹ ਡਾਇਗਨੋਸ ਇਹਨਾਂ ਨੂੰ ਕੀਤਾ ਗਿਆ ਹੈਗਾ ਆ। ਸੋ ਇਹ ਚੀਜ਼ਾਂ ਦੇ ਲਈ ਜਿਹੜਾ ਉਹ ਜੋ ਦਵਾਈ ਵਗੈਰਾ ਉਹ ਲੈ ਰਹੇ ਹੋਣਗੇ, ਕੰਪਰੈਸ਼ਨ, ਸਟਾਕਿੰਗ ਵਗੈਰਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ। ਤੇ ਇਹ ਆਪ ਵੀ ਇਹਨਾਂ ਨੇ ਦੱਸਿਆ ਵੀ ਉਹ ਇਸ ਚੀਜ਼ ਨੂੰ ਨਿਜਾਤ ਪਾਉਣ ਦੇ ਲਈ ਜਿਹੜੀ ਐਸਪਰਿਨ ਵਾਲੀ ਦਵਾਈ ਆ ਉਹ ਖੁਦ ਜਿਹੜੀ ਉਹ ਲੈਂਦੇ ਹੈਗੇ ਆ। ਸੋ ਕੁਛ ਹੀ ਦਿਨਾਂ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਟਰੰਪ ਹੁਣਾਂ ਨੇ 22 ਮੈਡੀਕਲ ਜਿਹੜੇ ਸਪੈਸ਼ਲਿਸਟ ਆ ਉਹਨਾਂ ਨੂੰ ਜਿਹੜਾ ਉਹਨਾਂ ਨੇ ਦੇਖਿਆ ਹੈਗਾ ਆ। ਸੋ ਹਾਲਾਤ ਇਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਜ਼ਿਆਦਾ ਪ੍ਰੋਬਲਮ ਦੇ ਵਿੱਚ ਆ, ਇਹ ਜਿਹੜੇ ਇਹਨਾਂ ਦੇ ਕ੍ਰਿਟਿਕ ਕਹਿ ਰਹੇ ਆ। ਸੋ ਤਕਰੀਬਨ 2 ਦਰਜਨ ਜਿਹੜੇ ਸਪੈਸ਼ਲਿਸਟ ਆ ਇਹਨਾਂ ਦੇ ਨਾਲ ਇਹਨਾਂ ਨੇ ਆਪਣੀ ਜਿਹੜੀ ਕਹਿ ਲਓ ਵੀ ਗੱਲਬਾਤ
ਕੀਤੀ ਹੈਗੀ ਆ। ਸੋ ਕਹਿੰਦੇ ਵੀ ਸੋ ਫਾਰ ਜਿੰਨੇ ਵੀ ਰਾਸ਼ਟਰਪਤੀ ਹੋਏ ਆ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਸਿਹਤ ਨੂੰ ਲੈ ਕੇ ਹੁਣ ਜਿਹੜੀ ਚਿੰਤਾ ਆ ਟਰੰਪ ਨੂੰ ਲੈ ਕੇ ਜਿਹੜੀ ਉਹ ਬਣੀ ਪਈ ਹੈਗੀ ਆ। ਸੋ 1999 ਦੇ ਵਿੱਚ ਕਹਿੰਦੇ ਵੀ ਪਹਿਲੀ ਵਾਰ ਜਦੋਂ ਜਾਰਜ ਬੁਸ਼ ਮੈਡੀਕਲ ਚੈੱਕਅਪ ਦੇ ਲਈ ਗਿਆ ਸੀ ਉਦੋਂ 5 ਸਪੈਸ਼ਲਿਸਟ ਨੂੰ ਦੇਖਿਆ ਸੀਗਾ। ਉਹਦਾ ਜਿਹੜਾ ਮੁੰਡਾ ਜਾਰਜ ਬੁਸ਼ ਜੂਨੀਅਰ ਕਹਿ ਲਓ ਉਹਨੇ 12 ਜਿਹੜੇ ਉਹ ਦੇਖੇ ਸੀਗੇ ਤੇ ਮੌਜੂਦਾ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ 22 ਮੈਡੀਕਲ ਸਪੈਸ਼ਲਿਸਟ ਸੋ ਫਾਰ ਲੇਟੈਸਟ ਚੈੱਕਅਪ ਦੇ ਵਿੱਚ ਇਹਨਾਂ ਨੇ ਦੇਖੇ ਆ। ਸੋ ਕਹਿੰਦੇ ਵੀ ਇਹ ਇੱਕ ਨਵਾਂ ਰਿਕਾਰਡ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਜਿਹੜਾ ਉਹ ਬਣਿਆ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਮਾਈਗ੍ਰੇਸ਼ਨ ਜਾਂ ਇਮੀਗ੍ਰੇਸ਼ਨ ਨੂੰ ਲੈ ਕੇ ਪੂਰੀ ਦੁਨੀਆ ਦੇ ਜਿਹੜੇ ਮੁਲਕ ਹੈਗੇ ਆ ਉਹਨਾਂ 'ਚ ਇਸ ਟਾਈਮ ਐਂਟੀ ਇਮੀਗ੍ਰੇਸ਼ਨ ਵੇਵ ਚੱਲ ਰਹੀ ਹੈਗੀ ਆ। ਆਪਾਂ ਦੇਖ ਰਹੇ ਹਾਂ ਖਾਸ ਕਰਕੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਦੇ ਅਗੇਂਸਟ ਅਮਰੀਕਾ ਦੇ ਵਿੱਚ ਟੈਕਸਸ ਫ੍ਰਿਸਕੋ ਵਾਲਾ ਏਰੀਆ ਹੈਗਾ। ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਮੁਲਕਾਂ ਵਿੱਚ ਵੀ ਇਹ ਵੇਵ ਚੱਲ ਰਹੀ ਹੈਗੀ ਆ। ਸਵੀਡਨ ਜਿਹੜਾ ਮੁਲਕ ਆ ਉਹਨਾਂ ਨੇ ਆਪਣੇ ਜਿਹੜੇ ਪਬਲਿਕ ਵਰਕਰਸ ਆ ਉਹਨਾਂ ਨੂੰ ਇਹ ਕਿਹਾ ਵੀ ਜੇ ਤੁਹਾਨੂੰ ਕੋਈ ਲੱਗਦਾ ਜਿਹੜਾ ਕੋਈ ਵੀ ਮਾਈਗ੍ਰੈਂਟ ਆ ਉਹ ਇਲੀਗਲ ਆ ਤੇ ਉਹ ਇਮੀਡੀਏਟਲੀ ਗਵਰਨਮੈਂਟ ਨੂੰ ਰਿਪੋਰਟ ਕਰੋ। ਇਹ ਲਾ ਸਵੀਡਨ ਦੇ ਵਿੱਚ ਪਾਸ ਹੋਇਆ ਹੈਗਾ ਤਾਂ ਕਿ ਮਾਈਗ੍ਰੇਸ਼ਨ ਨੂੰ ਟਾਈਟ ਕੀਤਾ ਜਾਵੇ। ਤੇ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਮੁਲਕ ਕਹਿੰਦੇ ਓਵਰਹਾਲ ਕਰ ਰਹੇ ਆ ਇਮੀਗ੍ਰੇਸ਼ਨ ਸਿਸਟਮ ਨੂੰ ਤੇ ਜੋ ਡਿਪੋਰਟੇਸ਼ਨਸ ਆ ਉਹਨਾਂ ਨੂੰ ਵੀ ਐਕਸਪਾਈਡੇਟ ਕਰ ਰਹੇ ਹੈਗੇ ਆ ਵੀ ਤਾਂ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕੇ। ਜੇਕਬ ਲਿੰਡ ਕਰਕੇ ਇੱਕ ਮਾਈਗ੍ਰੇਸ਼ਨ ਐਕਸਪਰਟ ਆ ਮਾਲਮੋ ਯੂਨੀਵਰਸਿਟੀ ਦੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਵੋਟਿੰਗ ਹੋਈ ਸੀ ਬੜੀ ਟਾਈਟ ਸੀ। ਜਿਹੜਾ ਲਾ ਇਹਨਾਂ ਨੇ ਪਾਸ ਕੀਤਾ 174 ਹੱਕ ਸੀ 172 ਜਾਣੇ ਅਗੇਂਸਟ ਸੀਗੇ ਸਵੀਡਨ ਦੇ ਵਿੱਚ ਤੇ ਪਰ ਜੌਨ ਸਟੋਫਰ ਜੋ ਸਵੀਡਿਸ਼ ਨਾਨ ਪ੍ਰੋਫਿਟ ਸਿਵਲ ਰਾਈਟਸ ਡਿਫੈਂਡਰਸ ਦੇ ਹੈਗੇ ਆ ਉਹਨਾਂ ਨੇ ਐਸੋਸੀਏਟਡ ਪ੍ਰੈਸ ਨੂੰ ਕਿਹਾ ਵੀ ਇਹ ਕਹਿੰਦੇ ਵੀ 172 ਜਾਣੇ ਆਪੋਜੀਟ ਸੀ 174 ਜਾਣੇ ਹੱਕ ਸੀ। ਇਹਦਾ ਮਤਲਬ ਇਹ ਆ ਵੀ ਸਵੀਡਿਸ਼ ਸੁਸਾਇਟੀ ਬਹੁਤ ਉਲਟ ਸੀਗੀ ਇਸ ਲਾ ਦੇ ਵੀ ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈਗੀ ਆ। ਪਰ ਸਵੀਡਨ ਨੇ ਜੋ ਕੰਪਲਸਰੀ ਕਰ ਦਿੱਤਾ ਜਿਹੜੇ ਉਹਨਾਂ ਦੇ EMPLOYEES ਆ ਖਾਸ ਕਰਕੇ ਟੈਕਸ ਅਥਾਰਟੀਜ਼ EMPLOYMENT ਤੇ ਸੋਸ਼ਲ ਇੰਸ਼ੋਰੈਂਸ ਏਜੰਸੀਜ਼ ਵਾਲੇ ਪ੍ਰਿਜ਼ਨ ਤੇ ਪ੍ਰੋਬੇਸ਼ਨ ਸਰਵਿਸਿਜ਼ ਵਾਲੇ ਪਈ ਪੁਲਿਸ ਨੂੰ ਇਮੀਡੀਏਟਲੀ ਦੱਸੋ ਜੇ ਤੁਸੀਂ ਕਿਸੇ ਕੰਟੈਕਟ ਦੇ ਵਿੱਚ ਆਨੇ ਆ ਤੇ ਕਿਸੇ ਬੰਦੇ ਦੇ ਜਾਂ ਬੀਬੀ ਦੇ ਤੁਹਾਨੂੰ ਲੱਗਦਾ ਹੈ ਵੀ ਉਹਦੇ ਕੋਲ ਲੀਗਲ ਡਾਕੂਮੈਂਟਸ ਨਹੀਂ ਹੈਗੇ ਉਸ ਸਵੀਡਨ ਦੇ ਵਿੱਚ ਰਹਿਣ ਦੇ ਲਈ। ਟੀਚਰ ਡਾਕਟਰ ਤੇ ਹੋਰ ਸੋਸ਼ਲ ਵਰਕਰ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ ਹੈ ਇਸ ਤੋਂ ਰਿਪੋਰਟ ਕਰਨ ਤੋਂ ਪਰ ਬਾਕੀ ਦੇ ਜਿਹੜੇ ਗਵਰਨਮੈਂਟ EMPLOYEES ਆ ਉਹਨਾਂ ਨੂੰ ਕੰਪਲਸਰੀ ਕਰ ਦਿੱਤਾ ਗਿਆ ਹੈਗਾ। ਸਵੀਡਿਸ਼ ਗਵਰਨਮੈਂਟ ਇਹ ਆਰਗੂ ਕਰ ਰਹੀ ਹੈਗੀ ਆ ਵੀ ਜੋ ਇਲੀਗਲੀ ਹੈਗੇ ਆ ਸਾਡੇ ਮੁਲਕ ਦੇ ਵਿੱਚ ਅਸੀਂ ਉਹਨਾਂ ਨੂੰ ਆਪਣੇ ਮੁਲਕਾਂ ਦੇ ਵਿੱਚ ਵਾਪਸ ਭੇਜਣਾ ਹੈਗਾ ਆ। ਪਰ ਨਵਾਂ ਲਾ ਕਹਿੰਦੇ ਵੀ ਹਿਊਮਨ ਰਾਈਟਸ ਆਫ ਮਾਈਗ੍ਰੇਸ਼ਨ ਦੀ ਇਹ ਕੰਟਰਾਡਿਕਸ਼ਨ ਕਰਦਾ ਹੈ ਪਲੱਸ ਰੇਸ਼ੀਅਲ ਪ੍ਰੋਫਾਈਲਿੰਗ ਆ ਇਹਦੇ ਵਿੱਚ। ਇਹ ਬਹੁਤ ਸਾਰੇ ਜਿਹੜੇ ਰਿਸਰਚਰਸ ਆ ਖਾਸ ਕਰਕੇ ਫਰੋਮ ਸਵੀਡਨ ਯੂਨੀਵਰਸਿਟੀ ਦੇ ਉਹਨਾਂ ਨੇ ਮਾਰਚ ਮਹੀਨੇ ਦੇ ਵਿੱਚ ਵਾਰਨਿੰਗ ਦਿੱਤੀ ਸੀ ਵੀ ਇਦਾਂ ਦਾ ਲਾ ਨਾ ਬਣਾਓ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਰੇਸ਼ੀਅਲ ਪ੍ਰੋਫਾਈਲਿੰਗ ਹੋਊਗੀ। ਪਰ 2005 ਦੇ ਵਿੱਚ ਜਰਮਨੀ ਨੇ ਇੱਕ ਲਾ ਪਾਸ ਕੀਤਾ ਸੀ ਉਹਦੇ ਵਿੱਚ ਵੀ ਇਦਾਂ ਦਾ ਹੀ ਹੋਇਆ ਸੀ ਵੀ ਜਿਹੜੇ ਮਾਈਗ੍ਰੈਂਟ ਆ ਇਲੀਗਲ ਰਹਿੰਦੇ ਹੈਗੇ ਆ ਜਿਨ੍ਹਾਂ ਕੋਲ ਵੈਲਿਡ ਸਟੇਟਸ ਹੈ ਨਹੀਂ ਤੇ ਉਹਨਾਂ ਨੂੰ ਇਮੀਡੀਏਟਲੀ ਰਿਪੋਰਟ ਕੀਤਾ ਜਾਵੇ ਪੁਲਿਸ ਨੂੰ ਉਹ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਸੋ ਹੁਣ ਸਵੀਡਨ ਵਾਲਿਆਂ ਨੇ ਇਹ ਲਾ ਪਾਸ ਕਰ ਦਿੱਤਾ। 2018 ਚ UK ਦੀ ਗਵਰਨਮੈਂਟ ਨੇ ਵੀ ਇੱਕ ਪਾਲਿਸੀ ਰਿਵਾਈਜ਼ ਕੀਤੀ ਸੀ ਜਿਹਦੇ ਵਿੱਚ ਜੋ ਇਮੀਗ੍ਰੇਸ਼ਨ ਆਫੀਸ਼ੀਅਲਸ ਨੂੰ ਇਹ ਕਿਹਾ ਗਿਆ ਸੀ ਵੀ ਕਈ ਜਿਹੜੇ ਖਾਸ ਕਰਕੇ ਪੇਸ਼ੈਂਟ ਇਨਫੋਰਮੇਸ਼ਨ ਆ ਉਹ ਪ੍ਰੋਵਾਈਡ ਕੀਤੀ ਜਾਵੇ ਨੈਸ਼ਨਲ ਹੈਲਥ ਸਰਵਿਸ ਵੱਲੋਂ ਤਾਂ ਕਿ ਪਤਾ ਚੱਲ ਸਕੇ ਵੀ ਕਿਹੜੇ ਲੋਕ ਜਿਹੜੇ ਆ ਅਨਡਾਕੂਮੈਂਟਡ ਹੈਗੇ ਆ। ਸੋ ਹੋਮ ਆਫਿਸ ਨੇ ਰਿਸਟ੍ਰਿਕਟ ਕੀਤਾ ਸੀ ਬਾਅਦ ਦੇ ਵਿੱਚ ਪਰ ਇਹ ਸਾਰਾ ਕੁਝ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਪੂਰੀ ਦੁਨੀਆ ਦੇ ਵਿੱਚ ਐਂਟੀ ਇਮੀਗ੍ਰੈਂਟ ਵੇਵ ਜਿਹੜੀ ਆ ਇਸ ਟਾਈਮ ਚੱਲ ਰਹੀ ਹੈਗੀ ਜੀ। ਸੋ ਗੁੱਡ ਬਿਹੇਵੀਅਰ ਲਾਅ ਜਿਹੜਾ ਇਹਨਾਂ ਨੇ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਕੀਤਾ ਆ ਵੀ ਉਹ ਕੀ ਆ। ਸੋ ਅਨਅਸੈਪਟੇਬਲ ਐਕਸ਼ਨ ਕਿਹੜੇ ਆ ਵੀ ਬੈਡ ਬਿਹੇਵੀਅਰ ਕਿਹਨੂੰ ਮੰਨਦੇ ਆ। ਸੋ ਇਹਦੇ ਵਿੱਚ ਜਿੱਦਾਂ ਹਾਈਲਾਈਟ ਦੇ ਵਿੱਚ ਕਹਿੰਦੇ ਵੀ ਕਰਜ਼ਾ ਨਾ ਮੋੜਨਾ ਟੈਕਸ ਨਹੀਂ ਪੇ ਕਰਨਾ ਬਗੈਰ ਇਲੀਗਲੀ ਕੰਮ ਕਰਨਾ ਅਨਡਿਕਲੇਅਰਡ ਵਰਕ ਕਰਨਾ ਕ੍ਰਿਮੀਨਲ ਕਿਸੇ ਵੀ ਤਰੀਕੇ ਦੀ ਕੋਈ ਕੰਮ ਕਰਨਾ ਤੇ ਐਕਸਟ੍ਰੀਮਿਸਟ ਆਰਗੇਨਾਈਜੇਸ਼ਨ ਦੇ ਨਾਲ ਜੇ ਤੁਹਾਡੇ ਲਿੰਕ ਉਹ ਹੈਗੇ ਆ। ਸੋ ਸਵੀਡਨ ਦੀ ਜਿਹੜੀ ਰਾਈਟ ਵਿੰਗ ਗਵਰਨਮੈਂਟ ਦੇ ਦੁਆਰਾ ਇਹ ਜਿਹੜਾ ਲੈਜਿਸਲੇਸ਼ਨ ਆ ਉਹ ਲਿਆਂਦਾ
ਗਿਆ ਆ ਤੇ ਜਿਹੜੀ ਉਹਨਾਂ ਦੀ ਕੋਲੀਸ਼ਨ ਸਪੋਰਟ ਪਾਰਟੀ ਆ ਉਹਨਾਂ ਨੇ ਵੀ ਇਵੈਂਚੁਅਲੀ ਸਪੋਰਟ ਕਰ ਦਿੱਤਾ। ਜਿੱਦਾਂ ਦੱਸਿਆ ਵੀ ਬਹੁਤ ਹੀ ਥੋੜੇ ਮਾਰਜਨ ਦੇ ਨਾਲ 2 ਵੋਟਾਂ ਦੇ ਫਰਕ ਦੇ ਨਾਲ ਹੀ ਹਰਜੋਤ ਸਿੰਘ ਜੀ ਇਹ ਜਿਹੜਾ ਬਿੱਲ ਆ ਉਹ ਪਾਸ ਹੋਇਆ 174 172 ਦੇ ਜਿਹੜੇ ਮੁਕਾਬਲੇ ਜਿਹੜੀਆਂ ਉਹ ਪਈਆਂ। ਤੇ ਸੋ ਹਿਊਮਨ ਰਾਈਟ ਜਿਹੜੇ ਐਡਵੋਕੇਸੀ ਗਰੁੱਪ ਆ, ਜਿਹੜੇ ਸਿਵਲ ਰਾਈਟ ਡਿਫੈਂਡਰ ਵਰਗੇ ਆ, ਉਹ ਇਸ ਦੀ ਆਪੋਜੀਸ਼ਨ ਦੇ ਵਿੱਚ ਆ। ਉਹਨਾਂ ਨੇ ਇਸ ਨੂੰ ਕਾਫੀ ਸਟਰੋਂਗਲੀ ਕ੍ਰਿਟਿਸਾਈਜ਼ ਕੀਤਾ, ਕਹਿੰਦੇ ਵੀ ਇਹ ਬਹੁਤ ਮਾੜਾ ਆ, ਕਹਿੰਦੇ ਵੀ ਆਰਬਿਟਰੀ ਆ ਇਹ ਤਾਂ ਤੇ ਇਹਦੇ ਨਾਲ ਕਹਿੰਦੇ ਵੀ ਅਨਸਰਟਨਿਟੀ ਇਮੀਗ੍ਰੈਂਟਸ ਦੇ ਲਈ ਬਹੁਤ ਜ਼ਿਆਦਾ ਵੱਧ ਜਾਂਦੀ ਆ। ਤੇ ਕਹਿੰਦੇ ਵੀ ਇਨਫੈਕਟ ਜਿਹੜਾ ਰੂਲ ਆਫ ਲਾ ਆ ਤੇ ਪ੍ਰਿੰਸੀਪਲ ਆਫ ਇਕੁਐਲਿਟੀ ਆ ਜੋ ਉੱਥੇ ਦੀ ਗੱਲ ਆ, ਇਹ ਕਾਨੂੰਨ ਉਸਦੇ ਉਲਟ ਜਾਂਦਾ ਆ। ਕਹਿੰਦੇ ਵੀ ਨਾਨ ਕ੍ਰਿਮੀਨਲ ਐਕਸ਼ਨ ਦੇ ਲਈ ਵੀ ਲੋਕਾਂ ਨੂੰ ਇਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਸਕਦਾ ਆ। ਸੋ 2022 ਦੇ ਵਿੱਚ ਜਿਹੜੇ ਇਲੈਕਸ਼ਨ ਪ੍ਰੋਮਿਸਿਸ ਦੇ ਵਿੱਚ ਇੱਕ ਸੀਗਾ ਇਮੀਗ੍ਰੇਸ਼ਨ ਨੂੰ ਰਿਡਿਊਸ ਕਰਨਾ, ਕ੍ਰੈਕਡਾਊਨ ਕਰਨਾ, ਕ੍ਰਾਈਮ ਨੂੰ ਜਿਹੜਾ ਉਹ ਲੈ ਕੇ ਉਹ ਸਾਰਾ ਕੁਝ ਜਿਹੜਾ ਉਹ ਦੇਖਿਆ ਗਿਆ। ਸੋ ਇਹ ਜਿਹੜਾ ਗੁੱਡ ਬਿਹੇਵੀਅਰ ਲਾਅ ਆ ਇਹ ਹੁਣ ਇਮੀਗ੍ਰੈਂਟਸ ਦੇ ਉਲਟ ਇਹਨਾਂ ਨੇ ਜਿਹੜਾ ਉਹ ਪਾਸ ਕਰ ਦਿੱਤਾ ਹੈਗਾ ਆ। ਸੋ ਲਾ ਦੇ ਵਿੱਚ ਕਹਿੰਦੇ ਵੀ ਪੈਂਡਿੰਗ ਪਰਮਿਟ ਤੇ ਰੈਟਰੋਐਕਟਿਵਲੀ ਆਲਰੇਡੀ ਗ੍ਰਾਂਟਡ ਜਿਹੜੇ ਪਰਮਿਟਸ ਆ ਉਹਨਾਂ ਨੂੰ ਵੀ ਇਸ ਦੇ ਵਿੱਚ ਲਿਆਂਦਾ ਜਿਹੜਾ ਹੋ ਜਾਵੇਗਾ। ਸੋ ਉੱਥੋਂ ਦੀ ਜਿਹੜੀ ਰਾਈਟ ਵਿੰਗ ਸਰਕਾਰ ਆ ਤੇ ਉਹਨਾਂ ਦੀ ਜਿਹੜੀ ਸਪੋਰਟ ਪਾਰਟੀ ਆ ਉਹਨਾਂ ਨੇ ਇਹ ਜਿਹੜਾ ਕਾਨੂੰਨ ਆ ਹਰਜੋਤ ਸਿੰਘ ਜੀ ਇਹ ਪਾਸ ਕੀਤਾ ਜਿਹੜਾ ਉਹ ਹੈਗਾ ਆ। ਸੋ ਸਵੀਡਨ ਦੇ ਵਿੱਚ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਹੁਣ ਰੁੱਖ ਖਾਸਾ ਬਦਲਣ ਵਾਲਾ ਹੈਗਾ ਆ। ਯੂਰਪ ਦੇ ਵਿੱਚ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਜੇ ਆਪਾਂ ਗੱਲ ਨਾਲ ਕਰਦੇ ਜਾਈਏ, ਇੱਕ ਜਿਹੜਾ ਆਪਾਂ ਇਨਸੀਡੈਂਟ ਇੰਗਲੈਂਡ ਵਾਲਾ ਜਿਹੜਾ ਉਹ ਦੇਖਿਆ, ਉਸ ਤੋਂ ਬਾਅਦ ਦੇ ਵਿੱਚ ਆਪਾਂ ਬੈਲਫਾਸਟ ਦੇ ਵਿੱਚ ਦੇਖਿਆ ਵੀ ਕਿੱਦਾਂ ਇਮੀਗ੍ਰੈਂਟਾਂ ਦੇ ਉਲਟ ਜਿਹੜਾ ਉਹ ਭਾਵਨਾ ਜਿਹੜੀ ਉਹ ਭੜਕੀ ਆ। ਹੁਣ ਜਿਹੜੇ ਇੰਗਲੈਂਡ ਵਾਲੇ ਕੇਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਜਿਹੜਾ ਕਿਰਪਾਨ ਦੇ ਉੱਤੇ ਬੈਨ ਲਾਉਣ ਦੀ ਜਿਹੜੀ ਗੱਲ ਆ ਉਹ ਚਰਚਾ ਜਿਹੜੀ ਆਈ ਆ ਉਹਦੇ ਵਿੱਚ ਨਵੀਆਂ ਚੀਜ਼ਾਂ ਇਹ ਪਤਾ ਲੱਗ ਰਹੀਆਂ। ਬੀਤੇ ਕੁਝ ਸਮਿਆਂ ਦੇ ਵਿੱਚ ਜਿਹੜਾ ਅਜੀਤ ਡੋਵਾਲ ਆ ਉਹ ਰੂਸ ਦੇ ਵਿੱਚ ਜਾਂਦਾ ਰਿਹਾ ਆ। ਹੁਣ ਇਹ ਚੀਜ਼ਾਂ BBC ਦੀ ਰਿਪੋਰਟ ਇੱਕ ਜਿਹੜੀ ਉਹ ਦੱਸ ਰਹੀ ਆ ਵੀ ਜਿਨ੍ਹਾਂ ਲੋਕਾਂ ਨੇ ਜਿਹੜਾ ਵਿਕਰਮ ਡਿਗਵਾ ਤੇ ਸਿੱਖਾਂ ਦੇ ਉਲਟ ਬਿਆਨਬਾਜ਼ੀ ਜਿਹੜੀ ਸ਼ੁਰੂ ਕੀਤੀ ਜਾਂ ਭੜਕਾਊ ਜਿਹੜੇ ਬਿਆਨ ਦੇਣੇ ਸ਼ੁਰੂ ਕੀਤੇ, ਬੈਨ ਕਰਨ ਦੀ ਗੱਲ ਸ਼ੁਰੂ ਕੀਤੀ, ਤਾਂ ਕਹਿੰਦੇ ਵੀ ਉਹ ਉਹਨਾਂ ਅਕਾਊਂਟਾਂ ਤੋਂ ਆਏ ਸੀ ਜਿਹੜੇ ਕਿ ਦੇਖਣ ਨੂੰ ਯੂਰਪੀਅਨ ਕਹਿ ਲਓ ਜਾਂ ਇੰਗਲੈਂਡ ਵਾਲੇ ਲੱਗਦੇ ਸੀ, ਪਰ ਅੰਦਰ ਖਾਤੇ ਉਹਨਾਂ ਨੂੰ ਰਨ ਰੂਸ ਵਾਲੇ ਜਿਹੜੇ ਉਹ ਕਰ ਰਹੇ ਸੀ। ਸੋ ਰਸ਼ੀਆ ਦੇ ਏਜੰਟਸ ਦੇ ਸਹਾਰੇ ਹੋ ਸਕਦਾ ਵੀ ਅਜੀਤ ਡੋਵਾਲ ਨੇ ਇਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਇਮੀਗ੍ਰੇਸ਼ਨ ਦੀ ਇੱਕ ਨੂੰ ਲੈ ਕੇ ਤੇ ਸਿੱਖਾਂ ਦੀ ਜਿਹੜੀ ਕਹਿ ਲਓ ਵੀ 5 ਕਕਾਰਾਂ ਦੇ ਵਿੱਚੋਂ ਇੱਕ ਕਕਾਰ ਆ ਉਸ ਉੱਤੇ ਕਹਿ ਲਓ ਵੀ ਇਸ ਤਰੀਕੇ ਦੇ ਨਾਲ ਹਮਲਾ ਕਰਵਾਇਆ ਹੋ ਸਕਦਾ ਹੈ। ਸੋ ਇਹ ਇੱਕ ਇਸ ਟਾਈਮ ਵਿਚਾਰਨਯੋਗ ਗੱਲ ਬਣੀ ਹੈ। ਇਹ ਉੱਥੇ ਜਾ ਕੇ ਤਾਰ ਜੁੜਦੀ ਜ਼ਰੂਰ ਆ, ਪਰ ਕਿਉਂਕਿ BBC ਦੀ ਰਿਪੋਰਟ ਇਹ ਕਹਿੰਦੀ ਆ ਵੀ ਇਹ ਜਿਹੜਾ ਉੱਥੇ ਹਿੰਸਾ ਤੇ ਜਿਹੜਾ ਉੱਥੇ ਸਿੱਖਾਂ ਦੇ ਉਲਟ ਪ੍ਰਚਾਰ ਹੋਇਆ, ਜਿਸ ਤਰੀਕੇ ਦੇ ਨਾਲ ਉਸ ਅੱਗ ਨੂੰ ਹਵਾ ਦਿੱਤੀ ਗਈ, ਜਿਨ੍ਹਾਂ ਨੇ ਦਿੱਤੀ ਆ ਉਹ ਕੋਈ ਹੋਰ ਬੰਦੇ ਨਹੀਂ, ਉਹ ਲੋਕ ਸੀਗੇ ਜਿਹੜੇ ਕਿ ਰੂਸ ਤੋਂ ਜਿਹੜੇ ਅਕਾਊਂਟ ਚੱਲ ਰਹੇ ਸੀ ਤੇ ਉਹਨਾਂ ਦੇ ਦੁਆਰਾ ਇਹਨਾਂ ਨੂੰ ਹਵਾ ਜਿਹੜੀ ਉਹ ਦਿੱਤੀ ਗਈ। ਇਸ ਗੱਲ ਨੇ ਤੂਲ ਜਿਹੜਾ ਉਹ ਫੜਿਆ ਹੈਗਾ ਆ। ਸੋ ਆਬਵੀਅਸਲੀ ਅਫਸੋਸ ਵਾਲੀ ਗੱਲ ਆ ਹਰਜੋਤ ਸਿੰਘ ਜੀ ਵੀ ਜਿਹੜਾ ਕਿਸੇ ਦਾ ਵੀ ਕਤਲ ਕਰਨਾ ਇਸ ਤਰੀਕੇ ਦੇ ਨਾਲ ਉਹ ਬੜਾ ਮੰਦਭਾਗਾ ਜਿਹੜਾ ਉਹ ਹੈਗਾ ਆ। ਤੇਜ਼ ਹਥਿਆਰ ਦੇ ਨਾਲ ਜਦੋਂ ਵਿਕਰਮ ਨੇ ਹੈਨਰੀ ਨਾਂ ਦੇ ਮੁੰਡੇ ਦਾ ਜਿਹੜਾ ਉਹ ਕਤਲ ਕੀਤਾ, ਉਸ ਤੋਂ ਬਾਅਦ ਦੇ ਵਿੱਚ ਮਾਹੌਲ ਇਸ ਤਰੀਕੇ ਦੇ ਨਾਲ ਬਣ ਗਿਆ। ਲੋਕ ਜਾਂ ਸਿੱਖ ਬਾਕੀ ਜਣੇ ਰੌਲਾ ਇਸ ਲਈ ਵੀ ਪਾ ਰਹੇ ਆ ਵੀ ਯਾਰ ਕਤਲ ਤਾਂ ਉੱਥੇ ਹੋਰ ਵੀ ਰੋਜ਼ ਇਸ ਤਰੀਕੇ ਦੇ ਨਾਲ ਜਿਹੜੇ ਉਹ ਕਰਦੇ ਆ, ਇਹ ਸਾਰੇ ਕੇਸ ਦੇ ਵਿੱਚ ਸਿੱਖਾਂ ਦੇ ਕਕਾਰ ਦੇ ਉੱਤੇ ਜਿਹੜਾ ਆ ਉਹ ਕਿਉਂ ਅਟੈਕ ਜਿਹੜੇ ਆ ਬੈਨ ਕਰਨ ਦੀ ਗੱਲ ਜਾਂ ਉਸ ਨੂੰ ਅਟੈਕ ਕਿਉਂ ਜਿਹੜਾ ਉਸ ਦੇ ਵਿੱਚ ਕੀਤਾ ਜਿਹੜਾ ਉਹ ਗਿਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੀ BBC ਦੀ ਰਿਪੋਰਟ ਸਾਹਮਣੇ ਆਈ ਆ ਵੀ ਉਹ ਗੱਲ ਨੂੰ ਭੜਕਾਉਣ ਵਾਲਿਆਂ ਦੇ ਵਿੱਚ ਕੋਈ ਹੋਰ ਨਹੀਂ, ਉਹ ਰੂਸੀ ਏਜੰਟ ਸੀਗੇ। ਤੇ ਆਪਾਂ ਤਾਰ ਇਸ ਗੱਲ ਨੂੰ ਉਧਰਲੇ ਪਾਸੇ ਜੋੜ ਰਹੇ ਹਾਂ ਵੀ ਉਤੋਂ ਹੀ ਕੁਝ ਸਮਾਂ ਪਹਿਲਾਂ ਜਿਹੜੇ ਅਜੀਤ ਡੋਵਾਲ ਭਾਰਤੀ ਜਿਹੜੇ ਕੂਟਨੀਤਿਕ ਆ ਉਹ ਰੂਸ ਦੇ ਵਿੱਚ ਜਾ ਕੇ ਆਏ ਆ। ਹੋ ਸਕਦਾ ਵੀ ਇਹ ਐਂਗਲ ਉਧਰ ਜਾ ਕੇ ਜੁੜਦਾ ਹੋਵੇ ਵੀ ਉਹਨਾਂ ਦੇ ਦੁਆਰਾ ਸਿੱਖਾਂ ਨੂੰ ਕਿੱਦਾਂ ਕਾਬੂ 'ਚ ਕਰਨਾ ਆ ਜਾਂ ਸਿੱਖਾਂ ਖਿਲਾਫ ਕਿੱਦਾਂ ਪ੍ਰਚਾਰ ਹੋ ਸਕੇ, ਇਹ ਉਸੇ ਹੀ ਪਲੇਬੁੱਕ ਦਾ ਇੱਕ ਕੰਮ ਹੋਵੇ। ਜੀ ਬਿਲਕੁਲ, ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਇਮੀਗ੍ਰੇਸ਼ਨ ਨੂੰ ਲੈ ਕੇ, ਈਰਾਨ ਨੂੰ ਲੈ ਕੇ, ਜ਼ੈਲੈਂਸਕੀ ਨੂੰ ਲੈ ਕੇ ਜੋ ਕੁਝ ਵਾਪਰ ਰਿਹਾ ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 408 272 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 408 722 7698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ, 60% ਤੱਕ ਆਪਣਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ ਆਸਟ੍ਰੇਲੀਆ ਦੇ ਚਿੰਤਾ ਜਿਹੜੀ ਉਹ ਪ੍ਰਗਟਾ ਰਹੇ ਆ, ਵਾਰਨਿੰਗ ਇਨਫੈਕਟ ਉਹ ਦੇ ਰਹੇ ਆ ਅਲ ਨੀਨੋ ਵੈਦਰ ਪੈਟਰਨ ਦੇ ਚੱਲਦਿਆਂ। ਕਹਿੰਦੇ ਵੀ ਪਿਛਲੇ ਕਈ ਦਹਾਕਿਆਂ ਦਾ ਹੁਣ ਤੱਕ ਦਾ ਸਭ ਤੋਂ ਤਾਕਤਵਰ ਇਹ ਵੈਦਰ ਪੈਟਰਨ ਅਲ ਨੀਨੋ ਬਣ ਚੁੱਕਾ ਆ। ਬਿਊਰੋ ਆਫ ਮੀਟਰੀਓਲੋਜੀ ਨੇ ਜਿਹੜੀ ਉਹ ਫੋਰਕਾਸਟ ਕੀਤਾ ਆ ਵੀ ਵੈਰੀ ਸਟਰੋਂਗ ਅਲ ਨੀਨੋ ਇਵੈਂਟ ਇਸ ਸਾਲ ਹੋਵੇਗਾ। ਆਸਟ੍ਰੇਲੀਆ ਦੇ ਵਿੱਚ ਵੀ ਪਿਛਲੇ ਕਈ ਸਾਲਾਂ ਦੇ ਵਿੱਚ ਕਈ ਤਰੀਕੇ ਦੀਆਂ ਅੱਗਾਂ ਜਿਹੜੀਆਂ ਉਹ ਲੱਗਦੀਆਂ ਜਿਹੜੀਆਂ ਹੋ ਰਹੀਆਂ ਆ। ਸੋ ਕਹਿੰਦੇ ਵੀ ਜਿਹੜੇ ਸਰਫੇਸ ਟੈਂਪਰੇਚਰ ਆ ਉਹ ਕਾਫੀ ਜ਼ਿਆਦਾ ਵਧਣਗੇ ਤੇ ਅਲ ਨੀਨੋ ਥ੍ਰੈਸ਼ਹੋਲਡ ਤੋਂ ਉੱਤੇ ਜਾਣਗੇ, ਜਿਸ ਦੇ ਨਾਲ ਉਹ ਇਹ ਮੰਨਦੇ ਆ ਵੀ ਇਹਦੇ ਵਿੱਚ ਜੇ ਉਹ ਦੇਖਿਆ ਜਾਵੇ ਤਾਂ ਅੱਗਾਂ ਲੱਗਣ ਦਾ ਬਹੁਤ ਜ਼ਿਆਦਾ ਖਤਰਾ ਜਿਹੜਾ ਉਹ ਰਹੇਗਾ। ਅਮਰੀਕਾਜ਼ ਦੇ ਵਿੱਚ ਯਾਨੀ ਕਿ US ਦੇ ਨਾਲ ਮੈਕਸੀਕੋ ਤੇ ਹੋਰ ਜਿਹੜੇ ਸੈਂਟਰਲ ਅਮਰੀਕਾ ਆ ਉਹਦੇ ਵਿੱਚ ਐਕਸੈਸਿਵ ਰੇਨ ਹੋਊਗੀ। ਹੌਟ ਤੇ ਡਰਾਈ ਕੰਡੀਸ਼ਨਸ ਏਸ਼ੀਆ ਦੇ ਵਿੱਚ ਹੋਣਗੀਆਂ। ਕਹਿਣ ਦਾ ਭਾਵ ਵੀ ਇਸ ਵਾਰ ਜੇ ਕਿਹਾ ਜਾਵੇ ਤਾਂ ਹਰਜੋਤ ਸਿੰਘ ਜੀ ਵੀ ਪੰਜਾਬ ਵਾਲੇ ਪਾਸੇ ਭਾਰਤ ਦੇ ਵਿੱਚ ਖੁਸ਼ਕੀ ਤੇ ਜ਼ਿਆਦਾ ਗਰਮ ਮਾਹੌਲ ਰਹਿਣ ਜਿਹੜਾ ਹੋਰ ਰਹੇਗਾ। ਸੋ ਇਹ ਨੈਚੁਰਲ ਫੇਜ਼ ਹੁੰਦਾ ਹੈ ਅਲ ਨੀਨੋ ਦਾ। ਇਹਦੇ ਨਾਲ ਜਿਹੜਾ ਮਿਡਲ ਦੇ ਵਿੱਚ ਆ ਪੈਸੀਫਿਕ ਓਸ਼ਨ ਖਾਸ ਕਰਕੇ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਟੈਂਪਰੇਚਰ ਹਾਈ ਹੋ ਜਾਂਦਾ ਆ। ਜਿਹੜਾ ਪਾਣੀ ਦਾ ਵਾਰਮ ਵਾਟਰ ਪੂਲ ਬਣਨ ਦੇ ਜਿਹੜਾ ਉਹ ਚੱਲਦੇ ਆ ਤੇ ਉਹਦੇ ਨਾਲ ਫਿਰ ਇਹ ਜਿਹੜਾ ਪੈਟਰਨ ਆ ਉਹ ਬਣਦਾ ਆ। ਸੋ ਜਿਹੜੀਆਂ ਟ੍ਰੇਡ ਵਿੰਡਸ ਆ ਉਹ ਵੀਕ ਜਿਹੜੀਆਂ ਉਹ ਹੋ ਜਾਂਦੀਆਂ ਆ। ਇਸ ਵਾਰ ਕਹਿੰਦੇ ਵੀ ਅਲ ਨੀਨੋ ਦੇ ਜਿਹੜੇ ਵਾਰਮਿੰਗ ਫੇਜ਼ ਦੇ ਵਿੱਚ ਆਮ ਐਵਰੇਜ ਦੇ ਮੁਕਾਬਲੇ ਅੱਧਾ ਡਿਗਰੀ ਸੈਲਸੀਅਸ ਜ਼ਿਆਦਾ ਟੈਂਪਰੇਚਰ ਹਾਈ ਆ। ਸੋ ਇੰਨਾ ਹਾਈ ਅੱਧਾ ਡਿਗਰੀ ਟੈਂਪਰੇਚਰ ਹਾਈ ਹੋਣ ਦੇ ਨਾਲ ਕਹਿੰਦੇ ਵੀ ਸਿਚੁਏਸ਼ਨ ਬਹੁਤ ਜ਼ਿਆਦਾ ਜਿਹੜੀ ਉਹ ਬਦਲ ਜਿਹੜੀ ਉਹ ਜਾਵੇਗੀ। ਆਸਟ੍ਰੇਲੀਆ ਵਾਲੇ ਵਾਰਨਿੰਗ ਇਹ ਦੇ ਰਹੇ ਆ ਵੀ ਇਹਦੇ ਵਿੰਟਰ ਦੇ ਵਿੱਚ ਇਸ ਵਾਰ ਉੱਥੇ ਮੀਂਹ ਘੱਟ ਪੈਣਗੇ ਤੇ ਜਿਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਖਾਸ ਕਰਕੇ ਈਸਟਰਨ ਕੋਸਟ ਹੈਗਾ ਆ, ਪੂਰਬੀ ਜਿਹੜਾ ਉਹ ਇਲਾਕਾ ਆ, ਉਹਦੇ ਵਿੱਚ ਦਿਨ ਦੇ ਟਾਈਮ ਟੈਂਪਰੇਚਰ ਹਾਈ ਰਹਿਣਗੇ, ਯਾਨੀ ਕਿ ਗਰਮੀ ਉੱਥੇ
ਜ਼ਿਆਦਾ ਜਿਹੜੀ ਉਹ ਪਵੇਗੀ। ਸੋ ਸਾਇੰਟਿਸਟ ਬਾਰ-ਬਾਰ ਇਹ ਕਹਿ ਰਹੇ ਆ ਵੀ ਜਿਹੜਾ ਕਲਾਈਮੇਟ ਚੇਂਜ ਆ ਉਸ ਦੇ ਨਾਲ ਇਹ ਜਿਹੜੇ ਅਲ ਨੀਨੀਓ ਦੇ ਇਫੈਕਟ ਆ ਇਸ ਸਾਲ ਸੁਪਰ ਚਾਰਜ ਹੋ ਕੇ ਦਿਖਣਗੇ। ਸੋ ਅਮਰੀਕਾ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਗਰਮੀ ਤੇ ਕਈ ਥਾਵਾਂ ਦੇ ਉੱਤੇ ਹੜ੍ਹ ਤੇ ਹਰੀਕੇਨਸ ਵਰਗੀ ਜਿਹੜੀ ਸਿਚੁਏਸ਼ਨ ਆ ਉਹ ਪਹਿਲਾਂ ਦੇ ਨਾਲੋਂ ਜ਼ਿਆਦਾ ਜਿਹੜੀ ਵਰਸ ਆ ਉਹ ਹੋ ਸਕਦੀ ਹੈਗੀ ਆ। UN ਦੇ ਜਿਹੜੇ ਸਿਕਿਉਰਿਟੀ ਜਨਰਲ ਐਂਟੋਨੀਓ ਗੁਟਰਸ ਆ ਉਹਨਾਂ ਨੇ ਇੱਕ ਵੀਡੀਓ ਮੈਸੇਜ ਇਸ ਰਿਪੋਰਟ ਛਾਪਣ ਤੋਂ ਬਾਅਦ ਦੇ ਵਿੱਚ ਕੀਤਾ ਆ। ਉਹਨਾਂ ਨੇ ਕਿਹਾ ਵੀ ਅਰਜੈਂਟ ਕਲਾਈਮੇਟ ਵਾਰਨਿੰਗ ਇਹ ਹੈਗੀ ਆ। ਸੋ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਜਦੋਂ ਵੈਦਰ ਪੈਟਰਨ ਇਦਾਂ ਦੇ ਜਿਹੜੇ ਚੇਂਜ ਹੁੰਦੇ ਆ ਤੇ ਕਈ ਇਲਾਕੇ ਰਹਿਣ ਲਾਇਕ ਨਹੀਂ ਰਹਿੰਦੇ ਤੇ ਜਦੋਂ ਇਦਾਂ ਨਾ ਰਹੇ ਤਾਂ ਫਿਰ ਲੋਕਾਂ ਨੇ ਕਲਾਈਮੇਟ ਦੇ ਹਿਸਾਬ ਦੇ ਨਾਲ ਕਲਾਈਮੇਟ ਮਾਈਗ੍ਰੈਂਟਸ ਵੀ ਜਿਹੜੇ ਆ ਉਹ ਦੇਖਣ ਨੂੰ ਮਿਲ ਸਕਦੇ ਹੈਗੇ ਆ। ਬਹੁਤ ਸਾਰੇ ਲੋਕ ਇਕੱਲਾ ਪਰਸੀਕਿਊਸ਼ਨ ਦੇ ਡਰ ਤੋਂ ਹੀ ਨਹੀਂ ਫਾਈਨੈਂਸ਼ੀਅਲ ਜਿਹੜੀ ਆ ਬਿਹਤਰੀ ਦੇ ਲਈ ਤੇ ਕਈ ਇਲਾਕਿਆਂ ਦੇ ਵਿੱਚ ਨਾ ਰਹਿਣ ਲਾਇਕ ਜਿਹੜੀ ਸਥਿਤੀ ਬਣਨ ਕਰਕੇ ਵੀ ਲੋਕ ਫਿਰ ਉੱਥੋਂ ਪਲਾਇਨ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਆ। ਸੋ ਦੇਖਦੇ ਆ ਵੀ ਇਸ ਵਾਰ ਅਲ ਨੀਨੀਓ ਦਾ ਜਿਹੜਾ ਇਫੈਕਟ ਆ ਕਿੰਨਾ ਕੁ ਜਿਹੜਾ ਉਹ ਭੈੜਾ ਰਹਿ ਸਕਦਾ ਹੈ। ਜੀ ਅਗਲੀ ਖਬਰ 'ਤੇ ਚੱਲੀਏ ਜੋ ਆਈਸ ਦੇ ਨਾਲ ਰਿਲੇਟਡ ਆ। ਆਈਸ ਕਹਿੰਦੇ ਭਈ ਇਹ ਲੁਕੋ ਨਹੀਂ ਸਕਦੀ ਵੀ ਜੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਜਾਂ ਉਹਨਾਂ ਦੇ ਕੋਲ ਜਿਹੜਾ ਕੋਈ ਬੰਦਾ ਆ ਜਾਂ ਬੀਬੀ ਅਰੈਸਟ ਹੈਗੀ ਉਹਦੀ ਮੌਤ ਹੋ ਜਾਂਦੀ ਹੈਗੀ ਆ। ਜੂਨ 4 ਨੂੰ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਨੇ ਅਨਾਊਂਸ ਕੀਤਾ ਸੀ ਭਈ ਹੁਣ ਅਸੀਂ ਇਨਵੈਸਟੀਗੇਟ ਨਹੀਂ ਕਰਿਆ ਕਰਾਂਗੇ ਜੇ ਕਿਸੇ ਦੀ ਜਿਹੜੀ ਡੈਥ ਆ ਉਹ ਹੋ ਜਾਂਦੀ ਹੈਗੀ ਆ ਡਿਟੈਂਸ਼ਨ ਸੈਂਟਰ ਦੇ ਵਿੱਚ ਜਾਂ ਜਿਨ੍ਹਾਂ ਨੂੰ ਡਿਟੈਂਸ਼ਨ ਸੈਂਟਰ ਤੋਂ ਰਿਲੀਜ਼ ਕੀਤਾ ਜਾਂਦਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਪਾਲਿਸੀ ਅਪਡੇਟ ਦੇ ਵਿੱਚ ਕਾਮਨ ਸੈਂਸ ਨਾਮ ਦੀ ਪਾਲਿਸੀ ਜਿਹੜੀ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ। ਪਰ ਇਹ ਸਟੇਟਮੈਂਟ ਦੇ ਬਾਵਜੂਦ ਵੀ ਜੋ ਹੁਣ ਇਹ ਰੌਲਾ ਪੈ ਰਿਹਾ ਆ ਵੀ ਕਿਉਂ ਨਹੀਂ ਹੋ ਸਕਦਾ ਹੈਗਾ। ਅਸੂਜ਼ ਰੈਮਿਰੇਜ਼ ਰਾਮੋਸ ਇਹਨੂੰ ਡਿਟੇਨ ਕੀਤਾ ਗਿਆ ਸੀ ਸਲੀਨਾ ਕੈਂਸਸ ਦੇ ਵਿੱਚ 2025 ਦੇ ਵਿੱਚ ਤੇ ਉਹ ਤੋਂ ਬਾਅਦ ਇਹਨੂੰ ਮਿਸ਼ੀਗਨ ਡਿਟੈਂਸ਼ਨ ਸੈਂਟਰ 'ਚ ਲਿਜਾਇਆ ਗਿਆ। 9 ਮਹੀਨੇ ਕਨਫਾਈਨਮੈਂਟ ਦੇ ਵਿੱਚ ਰਿਹਾ ਤੇ ਕਹਿੰਦੇ ਉਹਨੂੰ ਕੱਪੜੇ ਵੀ ਗੰਦੇ ਦਿੱਤੇ ਜਾਂਦੇ ਸੀ ਤੇ ਉਹਦਾ ਫੋਨ ਵੀ ਉੱਥੇ ਜਿਹੜਾ ਗੁਆਚ ਗਿਆ ਜਾਂ ਚੋਰੀ ਹੋ ਗਿਆ। ਸੋ ਬਹੁਤ ਸਾਰੇ ਜਿਹੜੇ ਐਕਟਿਵਿਸਟ ਗਰੁੱਪ ਸੀਗੇ ਉਹਨਾਂ ਨੇ ਜੋ ਰੀਸੈਂਟਲੀ ਰਿਲੀਜ਼ ਹੋਇਆ ਲੋਕ ਡਿਟੈਂਸ਼ਨ ਸੈਂਟਰਸ ਤੋਂ ਉਹਨਾਂ ਦੀਆਂ ਇੰਟਰਵਿਊਆਂ ਕੀਤੀਆਂ। ਉਹਨਾਂ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਕਿੱਦਾਂ ਦੇ ਜਿਹੜੀ ਇਨਸੀਡੈਂਟਸ ਆ ਉਹ ਡਿਟੈਂਸ਼ਨ ਸੈਂਟਰਸ ਦੇ ਵਿੱਚ ਵਾਪਰੀਆਂ ਹੈਗੀਆਂ। ਰਾਮੋਸ ਦਾ ਕੇਸ ਵੀ ਕਹਿੰਦੇ ਜਨੀਕ ਨਹੀਂ ਹੈਗਾ ਇਦਾਂ ਦਾ। ਮਾਰਸ਼ਲ ਪ੍ਰੋਜੈਕਟ ਕਰਕੇ ਇੱਕ ਜਿਹੜਾ ਆ ਫਸਟ ਈਅਰ ਆਫ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਸੈਕੰਡ ਟਰਮ ਆ ਉਹਦੇ ਜਿਹੜੇ ਲੋਕ ਟਰਾਂਸਫਰ ਕੀਤੇ ਗਏ ਸੀਗੇ ਕਹਿੰਦੇ ਇਹ 2 ਵਾਰ ਨਹੀਂ 3 ਵਾਰੀ ਵੀ ਪਹਿਲੇ ਇੱਕ ਡਿਟੈਂਸ਼ਨ ਸੈਂਟਰ ਫਿਰ ਦੂਜੇ ਨੂੰ ਨੈਕਸਟ ਡੇ ਫਿਰ ਤੀਜੇ ਨੂੰ ਫਿਰ ਘੁਮਾਈ ਜਾਂਦੇ ਸੀ ਜਿਹੜੇ ਲੋਕ ਅਰੈਸਟ ਕੀਤੇ ਜਾਂਦੇ ਸੀ। ਅਮਰੀਕਨ ਫਰੈਂਡ ਸਰਵਿਸ ਕਮੇਟੀ ਨੇ ਇਹ ਕਿਹਾ ਵੀ ਇਹਦਾ ਤਾਂ ਕੋਈ ਤੁਕ ਨਹੀਂ ਬਣਦਾ ਹੈਗਾ ਵੀ ਜੇ ਤੁਸੀਂ ਉਹਨੂੰ ਮੂਵ ਹੀ ਕਰਨਾ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਰ ਦਿਓ 3 ਜਗ੍ਹਾ 4 ਜਗ੍ਹਾ ਉਹ ਵੀ ਡਿਫਰੈਂਟ ਸਟੇਟ 'ਚ ਕਦੇ ਕੈਲੀਫੋਰਨੀਆ ਨੈਕਸਟ ਡੇ ਟੈਕਸਸ ਉਹ ਤੋਂ ਨੈਕਸਟ ਡੇ ਲੂਜ਼ੀਆਨਾ ਦੇ ਵਿੱਚ ਤਾਂ ਕਿ ਉਹ ਜਿਹੜੇ ਵਕੀਲ ਆ ਲੱਭ ਨਾ ਸਕਣ ਵਕੀਲ ਹਾਇਰ ਨਾ ਕਰ ਸਕਣ। ਸੋ ਬਹੁਤ ਸਾਰੇ ਲੋਕ ਆਈਸ ਕਸਟਡੀ ਦੇ ਵਿੱਚ ਫੱਟੜ ਵੀ ਹੋਏ ਹੈਗੇ ਆ। ਜਨਵਰੀ ਮਹੀਨੇ ਦੇ ਵਿੱਚ ਕਹਿੰਦੇ ਵੀ ਆਪਰੇਸ਼ਨ ਮੈਟਰੋ ਸਰਚ ਦੇ ਦੌਰਾਨ ਜੋ ਆਈਸ ਵਾਲੇ ਸੀ ਆਈਸ ਦੇ ਏਜੰਟ ਸੀ ਉਹਨਾਂ ਨੇ ਅਲਬਰਟੋ ਕੈਸਟੇਨੇਡਾ ਨੂੰ ਮਿਨੇਸੋਟਾ ਦੇ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਦੋਂ ਕਿ ਉਹਦੀਆਂ ਜਿਹੜੀਆਂ ਹੱਡੀਆਂ ਸੀਆਂ ਉਹ ਤੋੜੀਆਂ ਹੋਈਆਂ ਸੀਗੀਆਂ ਤੇ ਉਹਦਾ ਜਿਹੜਾ ਫੇਸ ਤੇ ਸਕਲ ਸੀ ਉਹ ਉੱਥੇ ਵੀ ਬਹੁਤ ਸੱਟਾਂ ਲੱਗੀਆਂ ਹੋਈਆਂ ਸੀਗੀਆਂ। ਉਹਨਾਂ ਨੇ ਇਹ ਕਿਹਾ ਵੀ ਜੇ ਆਈਸ ਵਾਲੇ ਇਹ ਕਹਿੰਦੇ ਸੀ ਵੀ ਇਹ ਬੰਦਾ ਜਿਹੜਾ ਆ ਭੱਜ ਕੇ ਕੰਧ ਦੇ ਵਿੱਚ ਵੱਜ ਗਿਆ ਸੀ ਜਦੋਂ ਉਹ ਅਸਕੇਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। 3 ਨਰਸ ਫੈਸਿਲਿਟੀ ਜਿਹੜੀਆਂ ਆ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਇਦਾਂ ਦੇ ਇੰਜਰੀਜ਼ ਵਾਲੇ ਜਿਹੜੇ ਪੇਸ਼ੈਂਟਸ ਆ ਉਹ ਆਏ ਹੈਗੇ ਆ। ਲਿੰਡਸੀ ਥਾਮਸ ਫੋਰੈਂਸਿਕ ਪੈਥੋਲੋਜਿਸਟ ਹੈਗੇ ਆ 30 ਸਾਲਾਂ ਤੋਂ ਵੱਧ ਆ ਉਹਨਾਂ ਦਾ ਐਕਸਪੀਰੀਅੰਸ ਆ ਤੇ ਉਹ ਇਹ ਕਹਿੰਦੇ ਆ ਵੀ ਜਿਹੜਾ ਸਕਲ ਫ੍ਰੈਕਚਰ ਹੁੰਦਾ ਆ ਉਹ ਇਦਾਂ ਕੰਧ 'ਚ ਵੱਜਣ ਨਾਲ ਨਹੀਂ ਹੁੰਦਾ ਹੈਗਾ। ਉਹਦੀ ਜ਼ਰੂਰ ਕੁੱਟ ਮਾਰ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਕੀਤੀ ਗਈ ਹੈਗੀ ਆ। ਸੋ ਇਦਾਂ ਕੋਲੋਰਾਡੋ ਆਈਸ ਫੈਸਿਲਿਟੀ ਤੋਂ ਖਬਰਾਂ ਆ ਰਹੀਆਂ ਹੈਗੀਆਂ। ਫਰਵਰੀ ਮਹੀਨੇ 'ਚ ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਨਰੂਲ ਅਮੀਨ ਸ਼ਾਹ ਆਲਮ ਨਾਮ ਦੇ ਇੱਕ ਬੰਦੇ ਨੂੰ ਜਿਹੜਾ ਕਿ ਅੰਨਾ ਸੀ ਬਲਾਈਂਡ ਸੀਗਾ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਉਹਨੂੰ ਕੋਲਡ ਵਿੰਟਰ ਦੇ ਵਿੱਚ ਜਿੱਥੇ ਬਹੁਤ ਠੰਡ ਪੈਂਦੀ ਸੀ ਨਿਊਯਾਰਕ ਏਰੀਏ 'ਚ ਬਾਹਰ ਹੀ ਛੱਡ ਦਿੱਤਾ ਤੇ ਉਹ ਕਿਸੇ ਨੇ ਬਾਅਦ 'ਚ ਦੇਖਿਆ ਤੇ ਉਹਨੂੰ ਜਦੋਂ
ਹਸਪਤਾਲ 'ਚ ਭਰਤੀ ਕਰਾਇਆ ਗਿਆ, ਬਾਅਦ ਦੇ ਵਿੱਚ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ। ਹਾਲਾਂਕਿ ਉਹਦੇ ਕੋਲ ਪੇਪਰ ਵਰਕ ਸਾਰਾ ਕੁਛ ਜਿਹੜਾ ਸਹੀ ਸੀਗਾ। ਪਿਟਸਬਰਗ ਤੋਂ ਇੱਦਾਂ ਦੀ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ। ਕਹਿੰਦੇ ਵੀ 2024 ਦੀ ਜਿਹੜੀ ਰਿਪੋਰਟ ਆ ਔਨ ਪ੍ਰੀਵੈਂਟੇਬਲ ਡੈਥਸ ਇਨ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਸ, ਉਹ 'ਚ ਇਹ ਕਿਹਾ ਵੀ 95% ਜਿਹੜੀਆਂ ਮੌਤਾਂ ਹੋਈਆਂ ਜੋ ਆਈਸ ਦੇ ਰਾਹੀਂ ਰਿਪੋਰਟ ਕੀਤੀਆਂ ਗਈਆਂ 2017 ਤੋਂ ਲੈ ਕੇ 2021 ਤੱਕ, ਕਹਿੰਦੇ ਵੀ ਉਹ ਬਚਾਈਆਂ ਜਾ ਸਕਦੀਆਂ ਸੀਆਂ ਜੇ ਉਹਨਾਂ ਨੂੰ ਸਹੀ ਮੈਡੀਕਲ ਕੇਅਰ ਦਿੱਤੀ ਜਾਂਦੀ। ਸੋ ਅਲਟੀਮੇਟਲੀ ਹੋਮਲੈਂਡ ਸਿਕਿਉਰਿਟੀ ਜਿਹੜੀ ਆ ਉਹ ਰਿਸਪੌਂਸੀਬਲ ਹੈਗੀ ਆ ਡਿਟੇਨੀਜ਼ ਦੀ ਟ੍ਰੀਟਮੈਂਟ ਦੇ ਲਈ। ਸੋ ਪਾਲਿਸੀਜ਼ ਜਿਹੜੀਆਂ ਹੈਗੀਆਂ ਆ ਉਹ ਆਈਸ ਨੂੰ ਰਿਕੁਆਇਰ ਕਰਦੀਆਂ ਆ ਵੀ ਜਿਹੜੀ ਡੈਥ ਆ ਉਹ ਰਿਪੋਰਟ ਹੋਣੀ ਚਾਹੀਦੀ ਆ, ਚਾਹੇ ਉਹ ਡਿਟੇਨੀ ਦੀ ਰਿਲੀਜ਼ ਤੋਂ ਬਾਅਦ ਹੋਈ ਹੈਗੀ ਆ, ਕਿਉਂਕਿ ਮੈਂਟਲ ਉਹਦੇ ਤੇ ਇੰਨਾ ਅਸਰ ਹੁੰਦਾ ਹੈਗਾ ਆ, ਉਹਦੇ ਨਾਲ ਜਿਹੜੀਆਂ ਮੌਤਾਂ ਜ਼ਿਆਦਾ ਹੁੰਦੀਆਂ ਹੈਗੀਆਂ। ਇਹ ਦਾ ਹਿਲ ਮੈਗਜ਼ੀਨ ਨੇ ਅੱਜ ਕਾਫੀ ਡਿਟੇਲ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਛਾਪੀ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਗੁਜਰਾਤ ਮਾਡਲ ਦੇ ਵਿੱਚੋਂ ਇੱਕ ਹੋਰ ਭਾਰਤੀ ਮੂਲ ਦੇ ਪਟੇਲ ਨੇ ਅਮਰੀਕਾ ਦੇ ਬਜ਼ੁਰਗਾਂ ਨੂੰ ਲੁੱਟਣ ਦੀ ਜਿਹੜੀ ਉਹ ਡੀਫਰਾਡ ਕਰਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਕਾਹਦੀ ਕੀਤੀ? ਇਹਨੇ ਲੁੱਟੇ ਤੇ ਆਪਣੇ ਜਿਹੜੇ ਜੁਰਮ ਕਬੂਲੇ ਆ। ਆਇਆ ਇਹ ਮਿੱਤਰ ਸਟੂਡੈਂਟ ਵੀਜ਼ੇ ਤੇ ਸੀ ਤੇ ਇੱਥੇ ਲੋਕਾਂ ਨੂੰ ਲੁੱਟਦਾ ਰਿਹਾ ਆ। ਹੁਣ ਉਸ ਨੂੰ 63 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਆ। ਕ੍ਰਿਸ਼ਨ ਰਾਜੇਸ਼ ਭਾਈ ਪਟੇਲ 20 ਸਾਲਾਂ ਦਾ, ਨਵਸਾਰੀ ਗੁਜਰਾਤ ਦਾ ਇਹ ਰਹਿਣ ਵਾਲਾ। ਇਸ ਦਾ ਜਿਹੜਾ ਸਾਥੀ ਸੀਗਾ ਇਸ ਕਾਂਡ ਦੇ ਵਿੱਚ ਅੰਜਾਮ ਦੇਣ ਵਾਲਾ ਧਰੁਵ ਰਾਜੇਸ਼ ਬਾਈ ਮੰਗੂਕੀਆ, ਇਹਨਾਂ ਨੇ ਜਿਹੜੇ ਕਈ ਬਜ਼ੁਰਗਾਂ ਨੂੰ ਹਜ਼ਾਰਾਂ ਹੀ ਡਾਲਰਾਂ ਦਾ ਚੂਨਾ ਲਾਇਆ ਤੇ ਉਹਨਾਂ ਦੇ ਕੋਲੋਂ ਹਜ਼ਾਰਾਂ ਹੀ ਡਾਲਰਾਂ ਦੇ, ਹਜ਼ਾਰਾਂ ਹੀ ਲੱਖਾਂ ਡਾਲਰਾਂ ਦਾ ਜਿਹੜਾ ਸੋਨਾ ਆ ਉਹ ਬਟੋਰਿਆ। ਜੁਲਾਈ ਅਗਸਤ 2024 ਦੇ ਵਿੱਚ ਇਹਨੇ ਇਹ ਕਾਂਡ ਜਿਹੜੇ ਉਹ ਕੀਤੇ ਆ। ਸੋ ਇਹ ਕਰਦੇ ਕੀ ਸੀਗੇ ਵੀ ਹਰਜੋਤ ਸਿੰਘ ਜੀ, ਵੀ ਇਹ ਆਪਣੇ ਆਪ ਨੂੰ ਯੂਐਸ ਗਵਰਨਮੈਂਟ ਦੇ ਅਧਿਕਾਰੀ ਪੇਸ਼ ਕਰਦੇ ਸੀ, ਇੰਪਰਸਨੇਟ ਕਰਦੇ ਸੀਗੇ ਤੇ ਫਿਰ ਜਿਹੜੇ ਇਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਕਈ ਦਹਾਕੇ ਕੰਮ ਕਰਕੇ ਕੋਈ ਕਹਿ ਲਓ ਵੀ ਮਾਇਆ ਮਸਾਂ ਕਹਿ ਲਓ ਵੀ ਇਕੱਠੀ ਕੀਤੀ ਆ, ਕੁਝ ਪੈਸੇ ਬਣਾਏ ਆ ਵੀ ਰਿਟਾਇਰਮੈਂਟ ਦੇ ਲਈ ਕੰਮ ਆਉਣਗੇ, ਉਹਨਾਂ ਨੂੰ ਡਰਾਵਾ ਜਿਹੜਾ ਉਹ ਪਾ ਕੇ ਤੇ ਉਹਨਾਂ ਦੇ ਕੋਲੋਂ ਕੈਸ਼ ਮਨੀ ਤੇ ਉਹਨਾਂ ਨੂੰ ਸੋਨਾ ਜਿਹੜਾ ਆ ਉਹ ਉਹਨਾਂ ਤੋਂ ਲੈ ਜਾਂਦੇ ਸੀਗੇ। ਸੋ ਪਟੇਲ ਦਾ ਕੰਮ ਕਹਿੰਦੇ ਵੀ ਮਿਊਲ ਦੇ ਤੌਰ ਦੇ ਉੱਤੇ ਸੀਗਾ। ਇਹ ਆਪ ਜਾਂਦਾ ਸੀਗਾ, ਕੈਸ਼ ਰਿਸੀਵ ਕਰਦਾ ਸੀ, ਸੋਨਾ ਰਿਸੀਵ ਕਰਦਾ ਸੀ ਤੇ ਗਾਂ ਜਿਹੜੇ ਇਹਦੇ ਆਕਾ ਸੀਗੇ ਉਹਨਾਂ ਨੂੰ ਆਪਣਾ ਹਿੱਸਾ ਰੱਖ ਕੇ ਉਹ ਗਾਂ ਜਿਹੜਾ ਉਹ ਦੇ ਦਿੰਦਾ ਸੀਗਾ। ਸੋ ਇਹ ਇੰਟਰਨੈਸ਼ਨਲ ਸਕੀਮ ਜਿਹੜੀ ਉਹ ਡੀਫਰਾਡਿੰਗ ਦੀ ਬਜ਼ੁਰਗਾਂ ਦੀ ਖਾਸ ਕਰਕੇ ਉਹ ਚੱਲ ਰਹੀ ਸੀ। ਇਹ ਵਾਲੇ ਮਾਮਲੇ 'ਚ ਹਰਜੋਤ ਸਿੰਘ ਜੀ 25 ਪੀੜਤਾਂ ਦਾ ਜਿਹੜਾ ਉਹ ਪਤਾ ਲੱਗਾ ਆ, ਜਿਨ੍ਹਾਂ ਨੇ ਕੁੱਲ ਮਿਲਾ ਕੇ $2.5 ਮਿਲੀਅਨ ਤੋਂ ਵੱਧ ਜਿਹੜੀ ਰਾਸ਼ੀ ਆ ਉਹ ਲੂਜ਼ ਕਰ ਗਏ ਆ। ਸੋ ਇੰਨਾ ਲਾਸ ਹੋਇਆ $2.5 ਮਿਲੀਅਨ ਤੋਂ ਵੱਧ ਦਾ ਜਿਹੜਾ ਚੂਨਾ ਆ ਉਹ ਲਾਇਆ ਆ। ਸੋ ਪਟੇਲ ਨੂੰ ਅਗਸਤ 2024 ਦੇ ਵਿੱਚ 24 ਅਗਸਤ 2024 ਨੂੰ ਗ੍ਰੇਨਾਈਟ ਸ਼ੋਲਜ਼ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਰੰਗੇ ਹੱਥੀ ਜਿਹੜਾ ਉਹ ਫੜ ਲਿਆ ਗਿਆ ਸੀਗਾ, ਜਦ ਇਹ $1,30,000 ਦਾ ਜਿਹੜਾ ਕੈਸ਼ ਤੇ ਦਾ ਭਰਿਆ ਕੰਟੇਨਰ ਆ, ਬਕਸਾ ਆ, ਉਹ ਪੀੜਤ ਦੇ ਘਰੋਂ ਚੱਕਣ ਦੇ ਲਈ ਆਇਆ ਸੀ। ਉਸਨੂੰ ਉਸ ਤੋਂ ਬਾਅਦ ਚ ਤੁਰੰਤ ਫੈਡਰਲ ਕਸਟਡੀ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਗਿਆ ਸੀ, ਉੱਥੇ ਘੱਲ ਦਿੱਤਾ ਗਿਆ ਸੀ। ਇਹਦੇ ਨਾਲ ਦਾ ਜਿਹੜਾ ਧਰੁਵ ਰਾਜੇਸ਼ ਭਾਈ ਆ, ਉਹਨੇ ਵੀ ਆਪਣੇ ਜਿਹੜੇ ਜੁਰਮ ਆ ਕਬੂਲ ਰਹੇ ਸੀਗੇ। ਇਨਫੈਕਟ ਜਿਹੜਾ ਕ੍ਰਿਸ਼ਨ ਰਾਜੇਸ਼ ਕੁਮਾਰ ਪਟੇਲ ਆ, ਇਹਨੇ ਵੀ ਆਪਣੇ ਜਿਹੜੇ 20 ਸਾਲਾਂ ਦਾ ਸਟੂਡੈਂਟ ਵੀਜ਼ੇ ਤੇ ਆਇਆ ਗੁਜਰਾਤੀ ਜਿਹੜਾ ਇਹ ਮੁੰਡਾ ਆ, ਉਸਨੇ ਆਪਣੇ ਦੋਸ਼ਾਂ ਨੂੰ ਜਿਹੜਾ ਉਹ ਕਬੂਲਿਆ ਸੀ ਤੇ ਹੁਣ ਇਹਨਾਂ ਨੂੰ 63 ਸਾਲ ਦੀ ਫੈਡਰਲ ਪ੍ਰਿਜ਼ਨ ਦੇ ਵਿੱਚ ਜਿਹੜੀ ਸਜ਼ਾ ਹੋਈ ਆ। ਕਨਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ ਦੇ ਜਿਹੜੇ ਆ ਚਾਰਜਸ ਦੇ ਵਿੱਚ ਯੂਐਸ ਡਿਸਟ੍ਰਿਕਟ ਜੱਜ ਰੋਬਰਟ ਪਿਟਮੈਨ ਆਸਟਨ ਟੈਕਸਸ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਸਜ਼ਾ ਇਸ ਨੂੰ ਸੁਣਾਈ ਆ। ਇਹਨੇ ਮਾਰਚ 18 ਨੂੰ ਆਪਣੀ ਸਜ਼ਾ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲ ਲਿਆ ਸੀ। ਸੋ ਗੁਜਰਾਤੀ ਜਿਹੜਾ ਇੱਕ ਰਾਜੇਸ਼ ਕੁਮਾਰ ਪਟੇਲ 20 ਸਾਲਾਂ ਦਾ ਜੋ ਸਟੂਡੈਂਟ ਵੀਜ਼ੇ ਤੇ ਸੀ, ਨਾਲ ਉਹਦਾ ਸਾਥੀ ਧਰੁਵ ਰਾਜੇਸ਼ ਭਾਈ ਮੰਗੂਕੀਆ, ਇਹਨਾਂ ਨੇ ਅਮਰੀਕਾ ਦੇ ਵਿੱਚ ਕਈ ਬਜ਼ੁਰਗਾਂ ਨੂੰ ਚੂਨਾ ਜਿਹੜਾ ਉਹ ਲਾਇਆ $2.5 ਮਿਲੀਅਨ ਤੋਂ ਵੱਧ ਦਾ ਤੇ ਇਵੈਂਚੁਅਲੀ ਜਿਹੜੇ ਇਹ ਫੜੇ ਗਏ ਹੈਗੇ ਆ। ਸੋ ਇਹ ਪਹਿਲਾਂ ਨਹੀਂ, ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਇਦਾਂ ਦੇ ਕਾਂਡ ਕਰਨ ਵਾਲੇ ਜਿਹੜੇ ਭਾਰਤੀ ਮੂਲ ਵਾਲੇ ਆ ਉਹ ਫੜੇ ਜਾਂਦੇ ਜਿਹੜੇ ਹੋ ਰਹੇ ਆ। ਆਪਾਂ ਥੋੜੇ ਦਿਨ ਪਹਿਲਾਂ ਹੀ ਦੱਸਿਆ ਸੀਗਾ ਵੀ ਕਿੱਦਾਂ ਇੱਕ ਜਿਹੜੇ ਸੁਨਿਆਰਿਆਂ ਦੀ ਕਈ ਸੁਨਿਆਰੇ ਜਿਹੜੇ ਉਹ ਫੜੇ ਆ। ਉਸ ਤੋਂ ਪਹਿਲਾਂ ਇੱਕ ਹੋਰ ਬੀਬੀ ਜਿਹੜੀ ਆ
ਉਹ ਸੋਨਾ ਜਿਹੜਾ ਉਹ ਦੇਣ ਜਾ ਰਹੀ ਸੀਗੀ, ਉਹਨੂੰ ਮਸਾਂ ਜਿਹੜਾ ਇੱਕ ਹੋਰ ਸੁਨਿਆਰੇ ਨੇ ਰੋਕ ਲਿਆ, ਉਹ ਭਾਰਤੀ ਮੂਲ ਦਾ ਨਹੀਂ ਸੀ, ਉਹ ਦੂਜਾ ਸੀ, ਉਹਨੇ ਬਚਾ ਲਿਆ ਵੀ ਤੇਨਾਂ ਦਾ ਭਾਈ ਸਕੈਮ ਹੋਣ ਡਿਆ ਆ। ਸੋ ਇਦਾਂ ਦੇ ਕੰਮ ਬਹੁਤ ਜ਼ਿਆਦਾ ਹੋ ਰਹੇ ਆ। ਸੋ ਇਹ ਸਾਰਿਆਂ ਦੇ ਲਈ ਇੱਕ ਪਬਲਿਕ ਸਰਵਿਸ ਅਨਾਉਂਸਮੈਂਟ ਦੇ ਤੌਰ ਤੇ ਵੀ ਆ। ਬਹੁਤ ਵਾਰੀ ਤੁਹਾਨੂੰ ਇਦਾਂ ਦੀਆਂ ਸਕੈਮ ਜਿਹੜੀਆਂ ਕਾਲਸ ਆ, ਜਿਸ ਦੇ ਵਿੱਚ ਉਹ US ਦੇ ਅਧਿਕਾਰੀ ਬਣ ਕੇ, ਮੁਲਾਜ਼ਮ ਬਣ ਕੇ ਤੁਹਾਨੂੰ ਪੇਸ਼ ਕਰਦੇ ਆ, ਤੇ ਇਵੈਂਚੁਅਲੀ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਤੁਹਾਡੇ ਕੋਲੋਂ ਕੈਸ਼ ਜਾਂ ਜਿਹੜਾ ਸੋਨਾ ਆ ਉਹ ਉੱਥੇ ਆਉਣ ਦੀ ਹੁੰਦਾ ਆ। ਮਨੀ ਤੁਹਾਡੇ ਤੋਂ ਉਹਨਾਂ ਨੇ ਇਕੱਠੀ ਕਰਨੀ ਹੁੰਦੀ ਆ, ਡਾਲਰ ਇਕੱਠੇ ਕਰਨੇ ਹੁੰਦੇ ਆ। ਸੋ ਜਦੋਂ ਇਦਾਂ ਦੀ ਕੋਈ ਵੀ ਚੀਜ਼ ਹੋਵੇ ਵੀ ਫੜ ਲਿਆ ਤੁਹਾਨੂੰ, ਤੁਹਾਡਾ ਨਾਂ ਆਰਗੇਨਾਈਜੇਸ਼ਨ ਨਾਲ ਜੁੜ ਗਿਆ ਜੀ, ਇਦਾਂ ਆ ਉਦਾਂ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੀ ਕੋਸ਼ਿਸ਼ ਆ, ਇਹ ਸਕੈਮ ਜਿਹੜਾ ਉਹ ਕਰ ਰਹੇ ਹੈਗੇ ਜੀ। US ਕਹਿੰਦੇ ਵੀ ਰਿਕੁਆਇਰ ਕਰ ਰਿਹਾ ਵੀ ਇਜ਼ਰਾਈਲ ਦੀਆਂ ਜਿਹੜੀਆਂ ਫੋਰਸਿਸ ਆ ਉਹ ਲੈਬਨਾਨ ਨੂੰ ਛੱਡ ਕੇ ਚਲੇ ਜਾਣ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੂੰ ਅੱਜ ਕ੍ਰਿਟਿਸਾਈਜ਼ ਕੀਤਾ ਆ। ਕਹਿੰਦੇ ਵੀ ਜਿਹੜੀ ਇੱਕ ਛੋਟੀ ਜੰਗ ਤੁਸੀਂ ਹਿਜ਼ਬੁੱਲਾ ਦੇ ਅਗੇਂਸਟ ਸ਼ੁਰੂ ਕੀਤੀ, ਉਹ ਲੈਬਨਾਨ ਦੇ ਵਿੱਚ ਇਹ ਬਹੁਤ ਫਰਸਟ੍ਰੇਟਿੰਗ ਹੈਗੀ ਆ ਤੇ ਕੰਪਲਿਕੇਟ ਕਰ ਰਹੀ ਆ ਜੋ ਇਰਾਨ ਦੇ ਵਿੱਚ ਜੰਗ ਚੱਲ ਰਹੀ ਆ, ਉਸ ਨੂੰ ਜਿਹੜਾ ਕੰਪਲੀਟ ਕਰਨ ਦੇ ਲਈ, ਉਸ ਨੂੰ ਉੱਥੇ ਜਿਹੜਾ ਪੀਸਫੁਲ ਐਗਰੀਮੈਂਟ ਕਰਨ ਦੇ ਲਈ। ਇਰਾਨ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਵੀ ਜਿਹੜੀਆਂ ਇਜ਼ਰਾਈਲ ਦੀਆਂ ਫੋਰਸਿਸ ਆ ਉਹ ਸਦਰਨ ਲੈਬਨਾਨ ਦੇ ਵਿੱਚ ਜੇ ਰਹਿੰਦੀਆਂ ਆ ਤੇ ਅਸੀਂ ਜਿਹੜਾ ਸਾਈਨ ਨਹੀਂ ਕਰਾਂਗੇ। ਇਹ US ਇਰਾਨ ਡੀਲ ਦਾ ਹਿੱਸਾ ਹੀ ਹੈਗਾ ਆ। ਇਸੇ ਤਰ੍ਹਾਂ ਜੋ ਹੁਣ ਸਿਗਨੇਚਰਸ ਆ ਇਸ ਡੀਲ ਦੇ ਉੱਤੇ ਸਵਿਟਜ਼ਰਲੈਂਡ ਚ ਹੋਣੇ ਹੈਗੇ ਆ, ਜਿੱਥੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ US ਤੇ ਇਰਾਨ ਦੇ ਵਿਚਕਾਲੇ ਹੋਊਗਾ। ਸੋ ਇਰਾਨ ਦਾ ਜਿਹੜਾ ਫਿਊਚਰ ਦੇ ਵਿੱਚ ਨਿਊਕਲੀਅਰ ਪ੍ਰੋਗਰਾਮ ਕੀ ਹੋਊਗਾ, ਉਹ ਵੀ ਇਹਦੇ ਵਿੱਚ ਜਿਹੜਾ ਇਨਕਲੂਡਡ ਹੈਗਾ ਆ। ਸੋ ਇਰਾਨ ਦੇ ਡਿਪਟੀ ਫੋਰਨ ਮਿਨਿਸਟਰ ਨੇ ਇਹ ਕਿਹਾ ਵੀ ਜਿਹੜਾ US ਦਾ ਨੇਵਲ ਬਲੌਕੇਡ ਸੀਗਾ, ਜਿਹੜਾ US ਵਾਲਿਆਂ ਨੇ ਕੀਤਾ ਸੀ ਇਰਾਨ ਦੀਆਂ ਬਹੁਤ ਸਾਰੀਆਂ ਲੋਕੇਸ਼ਨ ਦੇ ਉੱਤੇ, ਉਹ ਚੱਕ ਲਿਆ ਗਿਆ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਇਹ ਕਿਹਾ ਵੀ ਮੈਂ ਆਲਰੇਡੀ ਆਥੋਰਾਈਜ਼ ਕਰ ਦਿੱਤਾ ਵੀ ਇਮੀਡੀਏਟਲੀ ਰਿਮੂਵ ਕੀਤਾ ਜਾਵੇ ਯੂਨਾਈਟਿਡ ਸਟੇਟਸ ਦਾ ਨੇਵਲ ਬਲੌਕੇਡ ਜੋ ਆ, ਜੋ ਕਿਉਂਕਿ ਸਾਡਾ ਐਗਰੀਮੈਂਟ ਹੋ ਚੁੱਕਾ ਆ ਤੇ ਫਰਾਈਡੇ ਨੂੰ ਜਿਹੜੇ ਸਿਗਨੇਚਰ ਆ ਹੋਣ ਜਾ ਰਹੇ ਹੈਗੇ ਆ। ਅਮਾਨ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਜੁਆਇੰਟਲੀ ਇਰਾਨ ਦੇ ਨਾਲ ਆਲਰੇਡੀ ਗੱਲਬਾਤ ਕਰ ਰਹੀ ਆ ਤਾਂ ਕਿ ਸਟੇਟ ਆਫ ਹਾਰਮੂਜ਼ ਨੂੰ ਸੇਫ ਤੇ ਫ੍ਰੀ ਪੈਸੇ ਜਿਹੜਾ ਆ ਉਹ ਦਿੱਤਾ ਜਾ ਸਕੇ। ਤੇ ਸਵਿਸ ਦੀ ਗਵਰਨਮੈਂਟ ਨੇ ਅੱਜ ਮੰਨਿਆ ਆ ਕਿ US ਤੇ ਇਰਾਨ ਦੀ ਡੀਲ ਜਿਹੜੀ ਆ ਉਹ ਉਹਨਾਂ ਦਾ ਜਿਹੜਾ ਉਹਨਾਂ ਦੇ ਮੁਲਕ ਦਾ ਬਰਜਨ ਸਟਾਕ ਰਿਜ਼ੋਰਟ ਜੋ ਆ ਉੱਥੇ ਜਿਹੜੀ ਇਹ ਸਿਗਨੇਚਰਸ ਦੋਨਾਂ ਮੁਲਕਾਂ ਦੇ ਵਿਚਕਾਰ ਹੋਣਗੇ। ਤੇ ਪਾਕਿਸਤਾਨੀ ਤੇ ਕਤਰੀ ਜਿਹੜੇ ਮੀਡੀਏਟਰਸ ਆ ਕਤਰ ਦੇ, ਉਹ ਵੀ ਉੱਥੇ ਹਾਜ਼ਰ ਹੋਣਗੇ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਤੇਲ ਦੀਆਂ ਕੀਮਤਾਂ ਇੱਕਦਮ ਥੱਲੇ ਡਿੱਗ ਪਈਆਂ ਹੈਗੀਆਂ ਤੇ $80 ਪਰ ਬੈਰਲ ਦੇ ਹਿਸਾਬ ਦੇ ਨਾਲ ਹੁਣ ਇਸ ਟਾਈਮ ਜਿਹੜੀ ਗੈਸ ਦੀ ਪ੍ਰਾਈਸ ਹੈਗੀ ਜੀ। ਬਿਲਕੁਲ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ, ਚਾਈਨਾ ਦੇ ਕਿੰਗਹਾਈ ਇਲਾਕੇ ਦੇ ਵਿੱਚ ਇੱਕ 6.3 ਜਿਹੜੀ ਆ ਉਹ ਪੁਆਇੰਟ ਦਾ ਭੁਚਾਲ ਆਇਆ ਆ, ਜਿਸ ਦੇ ਕਰਕੇ ਇੱਕ ਜਣੇ ਦੀ ਮੌਤ ਤੇ 4 ਜਣੇ ਜਿਹੜੇ ਫੱਟੜ ਹੋਏ ਦੱਸੇ ਜਿਹੜੇ ਉਹ ਜਾ ਰਹੇ ਆ। ਜਿਹੜੇ ਰੈਸਕਿਊਅਰਸ ਆ, ਬਚਾਉਣ ਵਾਲੇ ਆ, ਉਹ ਉਹਨਾਂ ਨੂੰ ਬਚਾਉਣ ਦੇ ਲਈ ਉੱਥੇ ਤੁਰੰਤ ਜਿਹੜੇ ਉਹ ਪਹੁੰਚੇ ਆ। ਸੋ ਇਹ ਕਾਫੀ ਹਾਈ ਐਲਟੀਚਿਊਡ ਇਲਾਕਾ ਆ। ਸ਼ਾਈਜ਼ੀ ਕਿੰਗਹਾਈ ਜਿਹੜਾ ਇਲਾਕਾ ਆ, ਉੱਥੇ ਇਸ ਦਾ ਜਿਹੜਾ ਉਹ ਫੋਕਲ ਪੁਆਇੰਟ ਸੀਗਾ, ਧੁਰਾ ਸੀਗਾ ਜਿੱਥੇ ਭੁਚਾਲ ਜਿਹੜਾ ਉਹ ਆਇਆ, ਜਿਸ ਕਰਕੇ ਕਾਫੀ ਜ਼ਿਆਦਾ ਜਿਹੜੀਆਂ ਆ ਉਹ ਉੱਥੇ ਕਹਿ ਸਕਦੇ ਆ ਵੀ ਹਿਲਜੁਲ ਹੋਈ ਹੈਗੀ ਆ। ਸੋ 300 ਤੋਂ ਵੱਧ ਲੋਕਾਂ ਨੂੰ ਇਸ ਟਾਈਮ ਸਰਚ ਆਪਰੇਸ਼ਨਸ ਦੇ ਵਿੱਚ ਲਾਇਆ ਗਿਆ ਹੈਗਾ ਆ। ਤੇ ਮਾੜੀ ਗੱਲ ਇਹ ਹੋਈ ਆ ਵੀ ਇੱਕ ਜਾਣੇ ਦੀ ਹੁਣ ਤੱਕ ਮੌਤ ਹੋਈ ਆ। ਸੋ ਉਸ ਤੋਂ ਬਾਅਦ 'ਚ 1 ਦਰਜਨ ਤੋਂ ਵੀ ਵੱਧ ਆਫਟਰ ਸ਼ੌਕ ਆਏ, ਜਿਨ੍ਹਾਂ ਦੇ ਵਿੱਚ ਇੱਕ ਭੁਚਾਲ 4.9 ਤੀਬਰਤਾ ਦਾ ਵੀ ਜਿਹੜਾ ਉਹ ਪੁਆਇੰਟਸ ਦਾ ਜਿਹੜਾ ਉਹ ਦੱਸਿਆ ਗਿਆ ਆ। ਸੋ ਵੱਡਾ ਜਿਹੜਾ ਭੁਚਾਲ 6.3 ਨੰਬਰ ਦਾ ਜਿਹੜਾ ਉਹ ਉੱਥੇ ਆਇਆ ਆ, ਜਿਸ ਕਰਕੇ ਇੱਕ ਮੌਤ ਤੇ 4 ਲੋਕ ਜ਼ਖਮੀ ਆ ਤੇ ਲੋਕਾਂ ਨੂੰ ਹੁਣ ਲੱਭਣ ਦੇ ਲਈ, ਰਾਹਤ ਕਾਰਜਾਂ ਦੇ ਲਈ ਲੋਕਾਂ ਨੂੰ ਲਾਇਆ ਉੱਥੇ ਗਿਆ ਹੈਗਾ ਜੀ। ਤੇ ਹੁਣ ਆਪਾਂ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।